ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਜਿੱਦਾਂ ਕਿ ਤੁਹਾਨੂੰ ਦੋਸਤੋ ਪਤਾ ਹੀ, ਅਸੀਂ ਇਹ ਪ੍ਰੋਗਰਾਮ ਹਰ ਬੁੱਧਵਾਰ ਸ਼ਾਮ ਦੇ 6 ਵਜੇ ਲੈ ਕੇ ਆਉਂਦੇ ਹੁੰਦੇ ਹਾਂ। ਤੇ ਹਾਸਾ ਮੇਰਾ ਤਾਂ ਨਿਕਲ ਗਿਆ ਕਿ ਸਾਡੀ ਗੱਡੀ ਅੱਜ ਫਿਰ 5-7 ਮਿੰਟ ਲੇਟ ਹੈ। ਸੌਰੀ, ਮਾਫੀ ਚਾਹੁੰਦੇ ਹਾਂ। ਸੋ ਆਪਾਂ ਹੋਰ ਦੇਰੀ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਕਰਦੇ ਅਮਨ ਭੰਗੂ ਜੀ ਦਾ ਸਵਾਗਤ। ਭੰਗੂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ। ਤੇ ਮੇਰੇ ਵੱਲੋਂ ਵੀ ਸਾਡੇ ਇੰਡੋਸ ਟੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਨਮਸਤੇ ਤੇ ਆਦਾਬ। ਮੈਨੂੰ ਨਹੀਂ ਸੀ ਪਤਾ ਤੁਸੀਂ ਆਦਾਬ ਕਹਿਣਾ, ਉਹ ਆਪਾਂ ਰੱਬੀ ਇਕੱਠੇ ਬੋਲ ਪਏ। ਚਲੋ ਤੁੱਕਾ ਲੱਗ ਗਿਆ। ਨਹੀਂ ਹੋਰ ਸਾਰੇ ਸਰੋਤਿਆਂ ਨੂੰ ਦੇਖੋ, ਪਤਾ ਨਹੀਂ ਕੌਣ ਦੇਖ ਰਿਹਾ ਹੋਊਗਾ, ਸੋ ਸਾਰਿਆਂ ਨੂੰ ਸਲਾਮ ਕਰਨੀ ਜ਼ਰੂਰੀ ਹੈ। ਨਹੀਂ, ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ ਬਿਲਕੁਲ। ਹੋਰ ਸੁਣਾਓ, ਕੀ ਹਾਲ ਚਾਲ? ਹਾਲ ਚਾਲ ਬੜਾ ਵਧੀਆ ਜੀ, ਠੀਕ ਠਾਕ ਹੈ। ਤੇ ਕਿੱਦਾਂ ਚੱਲ ਰਹੀ ਈਸਟਰ, ਮਤਲਬ ਈਸਟਰ ਦੀਆਂ ਛੁੱਟੀਆਂ ਕਿੱਦਾਂ ਚੱਲ ਰਹੀਆਂ? ਈਸਟਰ ਦੀਆਂ ਛੁੱਟੀਆਂ ਵਧੀਆ ਹੋ ਗਈਆਂ ਜੀ, ਕਿਉਂਕਿ ਤੁਹਾਨੂੰ ਪਤਾ ਕੁਈਨਜ਼ਲੈਂਡ ਦੇ ਵਿੱਚ ਲੋਕਡਾਊਨ ਲੱਗ ਗਿਆ ਸੀਗਾ। ਇਮੀਡੀਏਟਲੀ ਉਹਨਾਂ ਨੇ 4 ਦਿਨ ਬੰਦ ਰੱਖਿਆ ਸਾਰਿਆਂ ਨੂੰ ਤਾੜ ਕੇ। ਜੀ ਜੀ ਜੀ। ਤੇ ਈਸਟਰ ਤੋਂ ਇੱਕ ਦਿਨ ਪਹਿਲਾਂ ਮਤਲਬ ਦੁਪਹਿਰੇ ਖੋਲ੍ਹਿਆ, ਤੇ ਉਹਦੇ ਕਰਕੇ ਥੋੜਾ ਸਾਰਿਆਂ ਨੂੰ ਸਕੂਨ ਮਿਲਿਆ, ਕਿਉਂਕਿ ਉਹ ਮਾਸਕ ਲਾ ਕੇ ਸਾਰਾ ਦਿਨ ਬੈਠਣਾ ਹੈ ਨਾ, ਕਿਤੇ ਵੀ ਜਾਣਾ ਕਰਨਾ ਬੜਾ ਔਖਾ ਲੱਗਦਾ। ਲੇਕਿਨ ਈਸਟਰ ਵਧੀਆ ਰਿਹਾ। ਤੁਸੀਂ ਦੱਸੋ, ਠੀਕ ਰਿਹਾ? ਹਾਂਜੀ ਹਾਂਜੀ, ਵਧੀਆ। ਬੱਚਿਆਂ ਨਾਲ ਟਾਈਮ ਸਪੈਂਡ ਹੋ ਰਿਹਾ। ਨਹੀਂ ਵਧੀਆ। ਤੇ ਪਰ ਤੁਹਾਨੂੰ ਪਤਾ, ਬੱਚਿਆਂ ਜਿੰਨੀ એનર્ਜੀ ਤਾਂ ਆਪਣੇ 'ਚ ਨਹੀਂ ਹੁੰਦੀ, ਨਾ ਹੀ ਤਾਂ ਆਪਾਂ ਉਹਨਾਂ ਖੇਡ ਸਕਦੇ ਹਾਂ, ਨਾ ਹੀ ਉਹਨਾਂ ਨੂੰ ਆਪਾਂ ਖੁਸ਼ ਕਰ ਸਕਦੇ। ਜਿੰਨੇ ਮਰਜ਼ੀ ਖਿਡੌਣੇ ਲੈ ਦਿਓ, ਜੇ ਤੁਸੀਂ 2 ਖਿਡੌਣੇ ਲੈ ਤੇ ਤਾਂ ਉਹਨਾਂ ਦੀ ਫਿਰ ਨਿਗਾਹ ਹੋਰ ਬੰਨੇ 10 ਲੈ ਦਿਓ, ਜਿੰਨੇ ਮਰਜ਼ੀ ਲੈ ਦਿਓ, ਭਾਵੇਂ ਟਰੱਕ ਭਰ ਕੇ ਲਿਆ ਦਿਓ ਤੁਸੀਂ ਖਿਡੌਣਿਆਂ ਦਾ, ਬੱਚੇ ਕਦੀ ਖੁਸ਼ ਨਹੀਂ ਹੋ ਸਕਦੇ ਹਨ। ਬਿਲਕੁਲ ਜੀ। ਚਲੋ ਖੈਰ, ਐਨੀਵੇ ਆਪਾਂ ਵੀ ਕਿਤੇ ਨਾ ਕਿਤੇ ਬੱਚੇ ਸੀ। ਜੀ। ਤੇ ਕਰੀਏ ਗੱਲਬਾਤ ਦੋਸਤੋ। ਜਿੱਦਾਂ ਕਿ ਤੁਹਾਨੂੰ ਪਤਾ ਹੀ, ਅਸੀਂ ਗੱਲਬਾਤ ਕਰਦੇ ਹੁੰਦੇ ਆਪਾਂ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੁਹਾਡੀਆਂ ਮਾਈਗ੍ਰੇਸ਼ਨ ਦੇ ਸੰਬੰਧਿਤ ਜੋ ਵੀ ਸਮੱਸਿਆ, ਪ੍ਰੋਬਲਮ, ਉਹਨਾਂ ਦੇ ਹੱਲ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ। ਕਮੈਂਟ ਦੇ ਰੂਪ 'ਚ ਤੁਸੀਂ ਗੱਲ ਆਪਣੀ ਪੁੱਛ ਸਕਦੇ ਹੋ, ਔਰ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ, ਜੇ ਤੁਸੀਂ ਲਾਈਵ ਕਾਲ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਆਪਣੀ ਕਾਲ ਕਰ ਸਕਦੇ ਹੋ। 35589436 ਨੰਬਰ ਹੈਗਾ ਆਪਣਾ ਲਾਈਵ ਦਾ। ਤੁਸੀਂ ਲਾਈਵ ਕਾਲ ਕਰਕੇ ਵੀ ਜੁੜ ਸਕਦੇ ਹੋ, ਆਪਣਾ ਸਵਾਲ ਪੁੱਛ ਸਕਦੇ ਹੋ। ਸੋ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ, ਜਿਹੜਾ ਕੱਲ ਪਰਸੋਂ ਦਾ ਹੀ ਸ਼ਾਇਦ ਚੱਲਿਆ, ਬਬਲ ਟਰੈਵਲ ਜੀ, ਇਹ ਕਿਹਾ, ਸ਼ਾਇਦ ਇਹਦੇ ਬਾਰੇ ਪਾਓ ਥੋੜਾ ਜਿਹਾ ਚਾਨਣਾ। ਟਰੈਵਲ ਬਬਲ, ਇਹਦੀ ਅਗਰ ਦੇਖਿਆ ਜਾਵੇ ਤਾਂ ਘੱਟੋ ਘੱਟ ਪਿਛਲੇ ਕਾਫੀ ਟਾਈਮ ਤੋਂ ਇਹਦੇ ਬਾਰੇ ਗੱਲ ਚੱਲ ਰਹੀ ਸੀ, ਕਿਉਂਕਿ ਜਿਹੜਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ, ਇਹ ਆਪਸ ਦੇ ਵਿੱਚ ਤੁਹਾਨੂੰ ਪਤਾ ਇਹਨਾਂ ਦਾ ਜਿਹੜੀ ਸੰਧੀਆਂ ਬਹੁਤ ਜ਼ਿਆਦਾ ਵਧੀਆ ਨੇਗੀਆਂ, ਤੇ ਇਹ ਇੱਕ ਦੂਜੇ ਦੇ ਨਾਲ ਸਿਸਟਰ ਕੰਸਰਨ ਹੀ ਹੈ ਇਹਨਾਂ ਦਾ। ਸੋ ਕਾਫੀ ਟਾਈਮ ਤੋਂ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਕਿ ਕਦੋਂ ਆਪਾਂ ਟਰੈਵਲ ਹੈ ਜਿਹੜੀ ਓਪਨ ਕਰੀਏ ਆਪਸ ਦੇ ਵਿੱਚ ਐਟਲੀਸਟ, ਕਿਉਂਕਿ ਹੁਣ ਤੱਕ ਜਿੰਨੀਆਂ ਵੀ ਤੁਸੀਂ ਦੇਖੋ ਵਰਲਡ ਦੇ ਵਿੱਚ ਕੋਈ ਵੀ ਕੁਆਰੰਟਾਈਨ ਫ੍ਰੀ ਜ਼ੋਨ ਹਾਲੇ ਤੱਕ ਨਹੀਂ ਹੋਈ ਹੈਗੀ। ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਦੂਸਰੀ ਕੰਟਰੀ ਦੇ ਵਿੱਚ, ਤੁਹਾਨੂੰ ਕੁਆਰੰਟਾਈਨ ਕਰਨਾ ਪੈਂਦਾ। ਪਿਛਲੇ ਹਫਤੇ ਮੈਂ ਮੇਰੇ ਕੋਲ ਕੋਈ ਕਲਾਇੰਟ ਆਏ ਸੀਗੇ, ਮਤਲਬ ਉਹ ਇੱਥੋਂ ਦੇ ਆਸਟ੍ਰੇਲੀਅਨ ਸਿਟੀਜ਼ਨ ਸੀ, ਉਹਨਾਂ ਦੇ ਪਾਰਟਨਰ ਸੀਗੇ। ਉਹ ਕਹਿੰਦੇ ਵੀ ਮੈਂ ਪਿਛਲੇ ਸਾਲ ਦੇ ਵਿੱਚ, ਕਿਉਂਕਿ ਉਹ ਜੌਬ ਕਰਦੇ ਆ, ਬਾਹਰ ਜਾਂਦੇ ਆ ਆਸਟ੍ਰੇਲੀਆ ਤੋਂ, ਤੇ ਉਹ ਕਹਿੰਦੇ ਵੀ ਜਿੰਨਾ ਮੈਂ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਮੈਂ ਕੁਆਰੰਟਾਈਨ ਕਰ ਲਿਆ। ਸੋ ਇੱਥੇ ਹੁੰਦੇ ਨੇ 14 ਦਿਨ ਕੁਆਰੰਟਾਈਨ ਕਰਦੇ ਆ, ਉੱਥੇ ਜਾਂਦੇ ਆ ਦੂਸਰੀ ਕੰਟਰੀ 'ਚ, ਉੱਥੇ ਕੁਆਰੰਟਾਈਨ ਹੁੰਦਾ ਹੈ। ਔਖਾ ਕੰਮ ਹੈ ਯਾਰ, ਆਪਾਂ ਵੈਸੇ ਹਾਸਾ ਮਜ਼ਾਕ ਲੱਗਦਾ ਆਪਾਂ ਨੂੰ, ਪਰ ਔਖਾ ਕੰਮ ਹੈ ਹਨਾ। ਹਾਂਜੀ, ਦੇਖੋ 14 ਦਿਨ ਤੁਸੀਂ ਇੱਕ ਕਮਰੇ ਦੇ ਵਿੱਚ ਤੜਕੇ ਰਹਿਣਾ, ਉੱਥੇ ਬਸ ਟੀਵੀ ਹੈ ਤੁਹਾਡੇ ਕੋਲ ਦੇਖਣ ਨੂੰ ਜਾਂ ਫੋਨ ਹੈ, ਹੋਰ ਕੋਈ ਗੱਲਬਾਤ ਕਰਨ ਨੂੰ ਹੈ ਨਹੀਂ ਕੋਈ ਬੰਦਾ, ਹੈ ਨਾ, ਫੇਸ ਟੂ ਫੇਸ। ਸੋ ਬੜਾ ਮੁਸ਼ਕਿਲ ਹੈ। ਲੇਕਿਨ ਕੱਲ੍ਹ ਜਿਹੜੇ ਜਸਿੰਡਾ ਆਰਡਨ ਜੀ ਨੇ, ਆਪਣੇ ਪ੍ਰਾਈਮ ਮਿਨਿਸਟਰ ਨੇਗੇ ਇੱਥੋਂ ਦੇ ਨਿਊਜ਼ੀਲੈਂਡ ਦੇ, ਉਹਨਾਂ ਨੇ ਇੱਕ ਗੁੱਡ ਨਿਊਜ਼ ਕਰੀ ਹੈ ਕਿ 19 ਅਪ੍ਰੈਲ ਤੋਂ ਅਸੀਂ ਜਿਹੜੀਆਂ ਫਲਾਈਟਸ ਨੇਗੀਆਂ ਉਹ ਓਪਨ ਕਰ ਦਿਆਂਗੇ। ਆਸਟ੍ਰੇਲੀਆ, ਨਿਊਜ਼ੀਲੈਂਡ, ਬੈਕਵਰਡਸ ਐਂਡ ਫੋਰਵਰਡ। ਸੋ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਆਪਣੀ ਉਹਨੂੰ ਕਹਿ ਸਕਦੇ ਹੋ ਵੀ ਸੇਫ ਟਰੈਵਲ ਜ਼ੋਨ ਹੈ ਇੱਕ। ਮਤਲਬ ਨਾ ਇੱਧਰ ਆ ਕੇ ਤੁਹਾਨੂੰ ਕੁਆਰੰਟਾਈਨ ਹੋਣਾ ਪਏਗਾ, ਨਾ ਹੀ ਉੱਧਰ ਜਾ ਕੇ। ਹਾਂਜੀ ਹਾਂ, ਸੋ ਉਹ ਚੀਜ਼ ਹੈ ਬੇਸਿਕਲੀ, ਕੁਆਰੰਟਾਈਨ ਫ੍ਰੀ ਜ਼ੋਨ ਉਹਨਾਂ ਨੇ ਡਿਕਲੇਅਰ ਕੀਤੀ ਹੈਗੀ। ਸੋ 19 ਅਪ੍ਰੈਲ ਤੋਂ ਬਾਅਦ ਜਿਹੜੇ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਨੇ, ਜਾਂ ਜਿਹੜੇ ਨਿਊਜ਼ੀਲੈਂਡ ਤੋਂ ਇੱਥੇ ਆਉਣ ਦੇ ਚਾਹਵਾਨ ਨੇ, ਉਹ ਸੇਫਲੀ ਟਰੈਵਲ ਕਰ ਸਕਦੇ ਨੇ ਬੇਸਿਕਲੀ। ਪਰ ਜਦ ਛੋਟੀ ਜਿਹੀ ਖੁਸ਼ਖਬਰੀ ਤਾਂ ਹੈ ਨਾ ਵੈਸੇ। ਉੱਦਾਂ ਜਿਵੇਂ ਅਕਸਰ ਹੀ ਆਪਾਂ ਨੂੰ ਸਵਾਲ ਆਉਂਦਾ, ਯਾਰ ਕਦੋਂ ਖੁੱਲੂਗੇ, ਹੈ ਨਾ, ਕਦੋਂ ਖੁੱਲਣਗੇ ਇੰਟਰਨੈਸ਼ਨਲ ਟਰੈਵਲ। ਜੀ। ਪਰ ਭਾਵੇਂ ਗਵਾਂਢੀ ਮੁਲਕ ਨੇ, ਹੈ ਤਾਂ ਇੰਟਰਨੈਸ਼ਨਲ ਟਰੈਵਲ ਹੀ ਆ। ਜੀ, ਵੀ ਐਟਲੀਸਟ ਕੋਈ ਤਾਂ ਮਤਲਬ ਕਿਤੋਂ ਤਾਂ ਸ਼ੁਰੂਆਤ ਹੋਈ, ਹੈ ਨਾ। ਹਾਂਜੀ ਹਾਂ, ਦੇਖੋ ਇਹ ਜਿੱਦਾਂ ਆਪਾਂ ਪਹਿਲਾਂ ਵੀ ਅਕਸਰ ਗੱਲ ਕਰਦੇ ਹਾਂ, ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਭਾਵੇਂ ਹਾਲੇ ਨਿਊਜ਼ੀਲੈਂਡ ਇੰਨਾ ਸਖਤ ਨਹੀਂ ਸੀ, ਪਰ ਆਸਟ੍ਰੇਲੀਆ ਦੇ ਵਿੱਚ ਸਖਤੀ ਇੰਨੀ ਜ਼ਿਆਦਾ ਸੀ ਵੀ ਸਟੇਟ ਦੇ ਵਿੱਚ ਵੀ ਕੋਈ ਛੋਟੀ ਜਿਹੀ ਪ੍ਰੋਬਲਮ ਹੁੰਦੀ ਸੀਗੀ ਤੇ ਉਹ ਨਾਲ ਦੀ ਨਾਲ ਲਾਕਡਾਊਨ ਕਰ ਦਿੰਦੇ ਸੀ। ਪਰ ਉਹ ਪਹਿਲਾਂ ਸਖਤ ਰਹੇ ਨਾ, ਉੱਥੇ ਕੇਸ ਬਹੁਤ ਥੋੜ੍ਹੇ ਹੋਏ ਕਰੋਨਾ ਦੇ। ਉਹਨਾਂ ਨੇ ਸ਼ੁਰੂ 'ਚ ਹੀ ਲਾਕਡਾਊਨ ਲਾਤਾ ਸੀ ਨਿਊਜ਼ੀਲੈਂਡ ਨੂੰ, ਉਹਨਾਂ ਨੇ ਬਿਲਕੁਲ ਹੀ ਸੇਫ ਰੱਖਿਆ ਆਪਣੇ ਦੇਸ਼ ਨੂੰ। ਜੀ, ਈਵਨ ਇਸ ਕਰਕੇ
ਲਾਸਟ ਵੀਕ ਜਦੋਂ ਕੁਈਨਜ਼ਲੈਂਡ ਦੇ ਵਿੱਚ ਹਾਂਜੀ ਲੱਗਿਆ ਆਪਣਾ ਡ੍ਰੌਪ ਆਪਣਾ ਹੋਇਆ ਜਿਹੜਾ ਇਹਨਾਂ ਨੇ ਆਪਣਾ ਕੀਤਾ ਸੀਗਾ, ਜੀ। ਤਾਂ ਕੁਈਨਜ਼ਲੈਂਡ ਦੇ ਜਿਹੜੀ ਪ੍ਰੀਮੀਅਰ ਆ ਉਹਨਾਂ ਨੇ ਇੱਕ ਦੋ ਸਟੇਟਾਂ ਨੂੰ ਆਪ ਕਿਹਾ ਵੀ ਤੁਸੀਂ ਸਾਨੂੰ ਹੌਟ ਸਪੌਟ ਦੇ ਵਿੱਚ ਲੈ ਕੇ ਆਓ ਤਾਂ ਕਿ ਇੱਥੋਂ ਕੋਈ ਬੰਦਾ ਤੁਹਾਡੀ ਸਟੇਟ ਦੇ ਵਿੱਚ ਟਰੈਵਲ ਨਾ ਕਰ ਸਕੇ। ਅੱਛਾ ਅੱਛਾ ਸੋ ਮਤਲਬ ਇੰਨੇ ਆਪਸ ਦੇ ਵਿੱਚ ਵੀ ਇਹਨਾਂ ਦਾ ਹੈ ਕਿ ਅਸੀਂ ਕਿਸੇ ਨੂੰ ਟ੍ਰਾਂਜ਼ਿਟ ਨਹੀਂ ਮਤਲਬ ਉਹਨੂੰ ਟ੍ਰਾਂਸਮਿਟ ਨਹੀਂ ਕਰਨਾ, ਜਿਹੜੀ ਇਹ ਆਪਣੀ ਚੱਲ ਰਹੀ ਹੈਗੀ ਬਿਮਾਰੀ ਹੈ ਨਾ। ਨਹੀਂ ਉਹ ਚੰਗੀ ਗੱਲ ਵੀ ਆ, ਜਿੱਦਾਂ ਇਹਨਾਂ ਨੇ ਹੁਣ ਲੋਕਡਾਊਨ ਲਾਇਆ, ਦੇਖੋ 3 ਦਿਨਾਂ ਦਾ ਲੋਕਡਾਊਨ ਸੀਗਾ, ਉਸ ਤੋਂ ਬਾਅਦ ਸਿੱਖ ਗੇਮਸ ਵੀ ਸੀਗੀਆਂ ਜੀ। ਪਹਿਲਾਂ ਅਨਾਉਂਸ ਕੀਤੀਆਂ ਸੀ, ਹੋਰ ਵੀ ਬੜੇ ਸਾਰੇ ਫੰਕਸ਼ਨ ਸੀਗੇ ਜਾਂ ਈਸਟਰਸ ਦੇ, ਨਾਟ ਓਨਲੀ ਆਪਣੀਆਂ ਗੇਮਸ, ਹਰ ਕਮਿਊਨਿਟੀ ਨੇ ਆਪਦਾ ਕੋਈ ਨਾ ਕੋਈ ਫੰਕਸ਼ਨ ਨੂੰ ਲਿਖਿਆ ਹੋਇਆ ਸੀਗਾ ਜੀ ਜੀ ਤੇ ਹਰ ਕਿਸੇ ਨੂੰ ਲੱਗਦਾ ਸੀ ਪਤਾ ਨਹੀਂ ਵੀ ਇਹ 3 ਦਿਨ ਬਾਅਦ ਲੋਕਡਾਊਨ ਖੁੱਲੂਗਾ ਜਾਂ ਨਹੀਂ ਖੁੱਲੂਗਾ, ਪਰ ਮੈਨੂੰ ਲੱਗਦਾ ਕਿ ਉਹਨਾਂ ਦਾ ਵਧੀਆ ਡਿਸੀਜਨ ਸੀਗਾ ਕਿ ਗੇਮਾਂ ਦੇ ਸਾਰਿਆਂ ਨੇ ਜਾਂ ਹੋਰ ਕਿਸੇ ਵੀ ਈਸਟਰ ਤੇ ਫੰਕਸ਼ਨਸ ਹੋਣੇ, ਲੋਕਾਂ ਨੇ ਉੱਥੇ ਇਕੱਠੇ ਹੋਣਾ, ਉਸ ਤੋਂ ਪਹਿਲਾਂ ਉਹਨਾਂ ਨੇ 3 ਦਿਨ 'ਚ ਉਹ ਸਾਰੀ ਚੀਜ਼ ਕੰਟਰੋਲ ਕਰ ਲਈ। ਜੀ ਮੇਰੇ ਖਿਆਲ 'ਚ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਵੀ ਮਾਈਗ੍ਰੇਸ਼ਨ ਦਾ ਜਾਂ ਜਿਹੜੀ ਇਹ ਹਾਲਾਤ ਚੱਲ ਰਹੇ ਨੇ ਇਹਨਾਂ ਦਾ ਇਕਨੋਮੀ ਦੇ ਉੱਤੇ ਕੀ ਇੰਪੈਕਟ ਪੈ ਰਿਹਾ ਹੈਗਾ। ਹਾਂਜੀ ਸੋ ਅਗਰ ਇਹ ਈਸਟਰ ਤੇ ਇਦਾਂ ਹੀ ਲੋਕਡਾਊਨ ਰਹਿੰਦਾ ਹਾਂਜੀ ਤਾਂ ਮੈਂ ਕਹਿੰਦਾ ਵੀ ਤੁਸੀਂ ਯਕੀਨ ਨਹੀਂ ਮੰਨਣਾ ਵੀ ਇੰਨਾ ਕੁ ਜ਼ਿਆਦਾ ਬਿਜ਼ਨੈਸ ਨੂੰ ਲਾਸ ਹੋਣਾ ਸੀਗਾ, ਇਕਨੋਮੀ ਬੜੀ ਡ੍ਰੌਪ ਹੋਣੀ ਸੀਗੀ, ਖਾਸ ਕਰਕੇ ਕੁਈਨਜ਼ਲੈਂਡ ਦੀ। ਜੀ 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 ਕਿਉਂਕਿ ਕੁਈਨਜ਼ਲੈਂਡ ਨੇ ਮਤਲਬ ਇੱਕ ਡਾਟਾ ਆਇਆ ਸੀਗਾ ਪਿਛਲੇ ਵੀਕ ਜਦੋਂ ਈਸਟਰ ਦੇ ਟਾਈਮ ਹਾਂਜੀ ਵੀ 3-4 ਜਗ੍ਹਾ ਉਹਦੇ ਚ 골ਡ ਕੋਸਟ ਸੀਗਾ, ਜੀ। ਇੱਕ ਆਪਣਾ ਅਪ ਨਾਰਥ ਜਿੱਧਰ ਹੈਮਿਲਟਨ ਆਈਲੈਂਡ ਵਾਲੀ ਜਿਹੜਾ ਏਰੀਆ ਗ੍ਰੇਟ ਬੈਰੀਅਰ ਰੀਫ ਜਿਹਨੂੰ ਆਪਾਂ ਕਹਿੰਦੇ ਹੈਗੇ, ਇਹ ਏਰੀਏ ਜਿਹੜੇ ਸੀਗੇ ਸਭ ਤੋਂ ਜ਼ਿਆਦਾ ਸਰਚ ਹੋਏ ਸੀ ਇੰਟਰਨੈਟ ਦੇ ਉੱਤੇ, ਓਕੇ ਕਿਉਂਕਿ ਲੋਕ ਉੱਥੇ ਆਉਣਾ ਚਾਹ ਰਹੇ ਸੀਗੇ, ਆਪਣੀ ਛੁੱਟੀਆਂ ਬਿਤਾਉਣਾ ਚਾਹ ਰਹੇ ਸੀਗੇ। ਸੋ ਆਬਵੀਅਸਲੀ ਜਿਹੜੀ ਇਹਨਾਂ ਦੀ ਜਿਹੜੀ ਆਪਣੇ ਕੋਈ ਟਰੈਵਲ ਬੁੱਕ ਕਰਾ ਰਿਹਾ ਸੀਗਾ, ਕੋਈ ਉੱਥੇ ਹੋਟਲ ਬੁੱਕ ਕਰਾ ਰਿਹਾ ਸੀ। ਜੀ ਜੀ ਈਵਨ ਕਈ ਥਾਵਾਂ ਤੇ ਇਦਾਂ ਦੇ ਜਿਹੜੇ ਰੀਜਨਲ ਏਰੀਆਜ਼ ਨੇ ਜਿੱਥੇ ਨਾਰਮਲੀ 50-60% ਜਿਹੜੀ ਹੁੰਦੀ ਹੈਗੀ ਆਕੂਪੈਂਸੀ ਰੇਟ ਹੁੰਦਾ ਹੈਗਾ, ਉਹ 90% ਤੱਕ ਵੀ ਪਹੁੰਚਿਆ ਹੈਗਾ। ਜੀ 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 ਸੋ ਬੜੀ ਇੱਕ ਤਰੀਕੇ ਦੇ ਨਾਲ, ਕਿਉਂਕਿ ਇੰਟਰਨੈਸ਼ਨਲ ਟਰੈਵਲ ਬੰਦ ਹੈ, ਨੈਸ਼ਨਲ ਵੀ ਕਾਫੀ ਹੱਦ ਤੱਕ ਬੰਦ ਹੀ ਰਿਹਾ ਹੈਗਾ ਵਿੱਚ ਦੀ। ਸੋ ਲੋਕ ਨੇ ਜਿਹੜੇ ਉਹ ਚਾਹੁੰਦੇ ਸੀ ਕਿ ਅਸੀਂ ਕਿਤੇ ਨਾ ਕਿਤੇ ਛੁੱਟੀਆਂ ਕੱਟ ਕੇ ਆਈਏ, 4 ਦਿਨਾਂ ਦਾ ਲੌਂਗ ਜਿਹੜਾ ਵੀਕਐਂਡ ਆ ਉਹ ਕਿਤੇ ਨਾ ਕਿਤੇ ਲਾ ਕੇ ਆਈਏ। ਤਾਂ ਦੋਸਤੋ ਇਹ ਛੋਟੀ ਜਿਹੀ ਖੁਸ਼ਖਬਰੀ ਆ ਸਾਡੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਾਸਤੇ ਕਿ ਹੁਣ ਆਪਸ 'ਚ ਮਤਲਬ ਟਰੈਵਲ ਕਰ ਸਕਦੇ ਆ ਬਿਨਾਂ ਕੁਆਰੰਟਾਈਨ ਹੋਣ ਤੋਂ। ਤੇ ਤੁਹਾਡਾ ਜੇ ਕੋਈ ਵੀ ਸਵਾਲ ਹੋਵੇ ਪਲੀਜ਼ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ। ਤਾਂ ਪ੍ਰੋਗਰਾਮ ਦੇ ਵਿੱਚ ਲਾਈਵ ਜੁੜਨ ਦੇ ਵਾਸਤੇ ਜੇ ਕਿਸੇ ਨੇ ਬਾਹਰੋਂ ਕਾਲ ਕਰਨੀ ਹੈ, ਖੈਰ ਸਾਰਿਆਂ ਨੂੰ ਪਤਾ ਹੀ ਆਪਣਾ ਆਸਟ੍ਰੇਲੀਆ ਦਾ ਕੋਡ 0061 ਮਤਲਬ 0061 ਹੈ, ਜਿਹੜੇ ਇੱਥੇ ਲੋਕਲ ਨੇ ਉਹ 07 ਹੈ ਆਪਣਾ ਕੋਡ, ਤੇ ਜਿਹੜਾ ਆਪਣਾ ਨੰਬਰ ਹੈਗਾ ਹੋਗਾ 35589436 355 99 436। ਸੋ ਤੁਸੀਂ ਲਾਈਵ ਆਪਣਾ ਕਾਲ ਕਰਕੇ ਤੇ ਭੰਗੂ ਸਾਹਿਬ ਤੋਂ ਕੋਈ ਵੀ ਸਵਾਲ ਜਵਾਬ ਪੁੱਛ ਸਕਦੇ ਹੋ। ਇਹ ਤਾਂ ਗੱਲ ਹੋ ਗਈ ਕਿ ਇਹਨਾਂ ਨੇ ਖੋਲਤਾ, ਹਾਂਜੀ ਟਰੈਵਲ ਕਰ ਸਕਦੇ, ਪਰ ਕਰ ਕੌਣ ਸਕਦਾ? ਦੇਖੋ ਉਹਨਾਂ ਨੇ ਉਹਦੇ ਚ ਕਾਫੀ ਕੁਝ ਸ਼ਰਤਾਂ ਨੇ ਉਹਨਾਂ ਦੀਆਂ। ਜੀ ਪਹਿਲਾਂ ਤਾਂ ਇਹ ਹੈ ਵੀ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਕ੍ਰਾਈਟੇਰੀਆ ਜਿਹੜਾ ਭਾਵੇਂ ਉਹ ਆਸਟ੍ਰੇਲੀਆ ਦਾ ਹੈ ਭਾਵੇਂ ਉਹ ਨਿਊਜ਼ੀਲੈਂਡ ਦਾ, ਜੋ ਵੀ ਉਹਨਾਂ ਦਾ ਇਮੀਗ੍ਰੇਸ਼ਨ ਦੇ ਰੂਲ ਨੇਗੇ, ਹਰ ਇੱਕ ਕੰਟਰੀ ਆ। ਜਿਵੇਂ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਕੀ ਹੈ ਕਿ ਕੌਣ ਐਂਟਰ ਕਰ ਸਕਦਾ ਹੈ, ਕੌਣ ਐਂਟਰ ਨਹੀਂ ਕਰ ਸਕਦਾ ਹੈਗਾ। ਅਗਰ ਤੁਸੀਂ ਐਂਟਰ ਕਰ ਰਹੇ ਹੋ ਤਾਂ ਤੁਹਾਡੇ ਕੋਲੇ ਜਾਂ ਤਾਂ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਹੋਣੇ ਚਾਹੀਦੇ ਹੋ ਜਾਂ ਤੁਹਾਡੇ ਕੋਲੇ ਕੋਈ ਵੈਲਿਡ ਵੀਜ਼ਾ ਹੋਣਾ ਚਾਹੀਦਾ ਹੈ। ਸੋ ਇਸ ਟਾਈਮ ਅਗਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਟਰੈਵਲ ਐਗਜ਼ੈਂਪਸ਼ਨਸ ਨੇਗੀਆਂ, ਉਹਦੇ ਚ ਆਸਟ੍ਰੇਲੀਅਨ ਸਿਟੀਜ਼ਨ ਜਾਂ ਰੈਜ਼ੀਡੈਂਟਸ ਕਰ ਸਕਦੇ ਨੇਗੇ। ਓਕੇ, ਆਸਟ੍ਰੇਲੀਅਨ ਸਿਟੀਜ਼ਨ ਦੇ ਰੈਜ਼ੀਡੈਂਟ, ਹਾਂਜੀ, ਜਾਂ ਉਹਨਾਂ ਦੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰਸ ਨੇ ਉਹ ਕਰ ਸਕਦੇ ਨੇ। ਤੇ ਹੁਣ ਇੱਕ ਜਿਹੜੀ ਚੀਜ਼ ਉਹਦੇ ਚ ਐਡ ਹੋ ਗਈ ਉਹ ਇਹ ਹੈ ਕਿ ਜਿਹੜੇ ਕੋਈ ਵੀ ਇਨਸਾਨ ਜਿਹੜਾ ਪਿਛਲੇ 14 ਦਿਨਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਰਿਹਾ ਹੋਇਆ, ਅੱਛਾ, ਅਗਰ ਉਹ ਟਰੈਵਲ ਕਰਨਾ ਚਾਹੁੰਦੇ ਨੇਗੇ ਤਾਂ ਉਹ ਵੀ ਉਹ ਜਿਹੜੀ ਇੱਕ ਐਗਜ਼ੈਂਪਸ਼ਨ ਦੀ ਲਿਸਟ ਹੈਗੀ ਉਹਦੇ ਚ ਐਡ ਹੋ ਗਏ ਨੇ ਕਿ ਉਹ ਵੀ। ਇਹਦਾ ਕੀ ਭਾਵ ਕੋਈ ਇਨਸਾਨ ਕੌਣ ਮਤਲਬ ਜਿਵੇਂ ਹੁਣ ਇਹਨਾਂ ਨੇ ਜਿਹੜਾ ਆਪਾਂ ਬੱਬਲ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਓਬਵੀਅਸਲੀ ਲੋਕ ਆਉਣਗੇ ਜਾਣਗੇ ਜੀ। ਸੋ ਉਹਦੀ ਇੱਕ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਅਗਰ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਘੱਟੋ ਘੱਟ 14 ਦਿਨਾਂ ਦਾ ਤੁਹਾਡੀ ਰੈਜ਼ੀਡੈਂਸ ਚਾਹੀਦੀ ਹੈ ਉੱਥੇ ਆਉਣ ਜਾਣ ਤੋਂ ਪਹਿਲਾਂ। ਜੇ ਕੋਈ ਬਾਹਰਲੀ ਕੰਟਰੀ ਦਾ ਵੀ ਆਇਆ ਹੋਇਆ ਤਾਂ ਉਹਦੇ ਵਾਸਤੇ, ਕਿਉਂਕਿ ਵੀ ਮੰਨ ਲਓ ਆਸਟ੍ਰੇਲੀਅਨ ਸਿਟੀਜ਼ਨ ਨਹੀਂਗਾ ਜਾਂ ਨਿਊਜ਼ੀਲੈਂਡ ਦਾ ਸਿਟੀਜ਼ਨ ਨਹੀਂਗਾ, ਬਟ ਕੋਈ ਵੀ ਮਤਲਬ ਹੋਰ ਬੰਦਾ ਆਸਟ੍ਰੇਲੀਆ 'ਚ 14 ਦਿਨ ਤੋਂ ਰਹਿ ਰਿਹਾ ਤੇ ਉਹ ਟਰੈਵਲ ਕਰ ਸਕਦਾ। ਜੀ ਹਾਂ ਜੀ ਬਿਲਕੁਲ। ਸੋ ਉਹ ਐਗਜ਼ੈਂਪਸ਼ਨ ਹੈ ਜਿਹੜੀ ਉਹ ਉਹਨਾਂ ਨੇ ਐਡ ਕੀਤੀ ਉਹਦੇ ਵਿੱਚ। 14 ਦਿਨ ਤੁਸੀਂ ਜੇ ਆਸਟ੍ਰੇਲੀਆ 'ਚ ਰਹੇ ਹੋ ਤਾਂ ਨਿਊਜ਼ੀਲੈਂਡ ਟਰੈਵਲ ਕਰ ਸਕਦੇ ਹੋ, ਅਗਰ 14 ਦਿਨ ਤੁਸੀਂ ਨਿਊਜ਼ੀਲੈਂਡ 'ਚ ਰਹੇ ਹੋ ਤਾਂ ਤੁਸੀਂ ਆਸਟ੍ਰੇਲੀਆ ਵੱਲ ਨੂੰ ਟਰੈਵਲ ਕਰ ਸਕਦੇ ਹੋ। ਠੀਕ। ਤੇ ਇਹ ਜਿਹੜੀ ਆਪਾਂ ਇੰਡੀਆ ਜਾਣ ਵਾਸਤੇ ਹੁਣ ਆਪਾਂ ਨੂੰ ਐਗਜ਼ੈਂਪਸ਼ਨ ਲੈਣੀ ਪੈਂਦੀ ਆ, ਐਗਜ਼ੈਂਪਸ਼ਨ ਹੀ ਕਹਿ ਰਹੇ ਨਾ ਆਪਾਂ? ਹਾਂਜੀ, ਮੈਂ ਕਿਤੇ ਭੁਲੇਖ ਕੁਛ ਹੋਰ ਨਾ ਕਹਿ ਨਹੀਂ, ਉਹਦਾ ਕੋਈ ਰੋਲ ਨਹੀਂ ਹੁਣ ਇਹਦੇ ਵਿੱਚ? ਨਹੀਂ, ਮਤਲਬ ਜਿੱਦਾਂ ਹੁਣ ਸਪੋਜ਼ ਕਰੋ ਮੈਂ ਮਤਲਬ ਆਪਾਂ ਇੱਥੋਂ ਦੇ ਰਹਿਣ ਵਾਲੇ ਆਪਾਂ ਨਿਊਜ਼ੀਲੈਂਡ ਜਾਣਾ ਚਾਹੀਏ ਤੇ ਆਪਾਂ ਐਨੀ ਟਾਈਮ ਟਰੈਵਲ ਕਰ ਸਕਦੇ ਜਾਂ ਸਾਨੂੰ ਕੁਝ ਅਪਲਾਈ ਕਰਨ ਦੀ ਪਹਿਲਾਂ ਜ਼ਰੂਰਤ ਹੈ ਵੀ ਅਸੀਂ ਜਾਣਾ, ਸਾਨੂੰ ਪਰਮਿਸ਼ਨ ਦਿੱਤੀ ਜਾਵੇ? ਚਾਹੇ ਐਗਜ਼ੈਂਪਸ਼ਨ ਕਰ ਲਓ ਜਾਂ ਪਰਮਿਸ਼ਨ ਕਰ ਲਓ, ਕਹਿਣ ਤੋਂ ਭਾਵ ਮੇਰਾ ਇਹ ਜਿਹੜੀ ਇਹ ਕੁਆਰੰਟਾਈਨ ਫ੍ਰੀ ਜ਼ੋਨ ਜਿਹੜੀ ਇਹਨਾਂ ਨੇ ਬਣਾਈ ਹੈਗੀ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀ, ਇਹਦੇ ਵਿੱਚ ਆਪਾਂ ਨੂੰ ਆਟੋਮੈਟਿਕ ਹੈ ਵੀ ਤੁਸੀਂ ਜਾ ਸਕਦੇ ਹੋਗੇ, ਓਕੇ, ਆ ਵੀ ਸਕਦੇ ਹੋ, ਤੁਹਾਨੂੰ ਆਉਣ ਵਾਸਤੇ ਵੀ ਪਰਮਿਸ਼ਨ ਦੀ ਲੋੜ ਨਹੀਂ, ਜਾਣ ਵਾਸਤੇ ਵੀ। ਕਿਉਂਕਿ ਪਰ ਉਹਦੀਆਂ ਜਿਹੜੀਆਂ ਸ਼ਰਤਾਂ ਆਪਾਂ ਜਿਹਦੇ ਬਾਰੇ ਗੱਲ ਕਰ ਰਹੇ ਹਾਂ ਕਿ ਤੁਸੀਂ 14 ਦਿਨਾਂ ਤੋਂ
ਕੁਈਨਸ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ। ਰਹਿੰਦੇ ਹੋਣੇ ਚਾਹੀਦੇ ਆ ਜੀ, ਠੀਕ ਹੈ। ਹਾਂ, ਸੋ ਇਹ ਇੱਕ ਪਹਿਲੀ ਸ਼ੁਰੂਆਤ ਹੈ, ਇੱਕ ਪਹਿਲਾ ਜਿਹੜੀ, ਕਿਉਂਕਿ ਮੈਂ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਜਿਹੜਾ ਬਾਇਓ ਸਿਕਿਉਰਿਟੀ ਐਕਟ ਦੇ ਅੰਡਰ ਇੰਟਰਨੈਸ਼ਨਲ ਬਾਰਡਰ ਬੰਦ ਨੇਗੇ ਹਾਂਜੀ ਇਸ ਟਾਈਮ ਜੀ ਬੇਸਿਕਲੀ, ਜੀ। ਪਰ ਉਹਦੇ ਵਿੱਚ ਇਹ ਇੱਕ ਪਹਿਲੀ ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਜਿਹਦੇ ਵਿੱਚ ਕਿ ਤੁਸੀਂ ਟਰੈਵਲ ਕਰ ਸਕਦੇ ਹੋਗੇ, ਸੇਫ ਜ਼ੋਨ ਹੈਗੀ, ਤੁਸੀਂ ਸੇਫਲੀ ਟਰੈਵਲ ਕਰ ਸਕਦੇ ਹੋ ਐਜ਼ ਲੌਂਗ ਐਜ਼ ਤੁਸੀਂ 14 ਦਿਨ ਉਸ ਕੰਟਰੀ ਦੇ ਵਿੱਚ ਰਹੇ ਹੋ। ਮੰਨ ਲਓ ਆਪਾਂ ਇੱਥੇ ਪਿਛਲੇ 14 ਦਿਨ ਤੋਂ ਓਬਵੀਅਸਲੀ ਰਹਿ ਰਹੇ ਹਾਂ ਤਾਂ ਆਪਾਂ ਫ੍ਰੀ ਮਤਲਬ ਟਰੈਵਲ ਕਰ ਸਕਦੇ ਹਾਂ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਹੋਰ ਕੋਈ ਸ਼ਰਤਾਂ ਵੀ ਹਨ ਉਹਨਾਂ ਦੀਆਂ ਮਤਲਬ ਉਹਦੇ 'ਚ? ਹਾਂਜੀ, ਡੈਫੀਨੇਟਲੀ ਉਹਦੇ 'ਚ ਸਭ ਤੋਂ ਵੱਡੀ ਇਹ ਹੈ ਕਿ ਤੁਸੀਂ ਓਬਵੀਅਸਲੀ ਅਗਰ ਇਸ ਹਾਲਾਤ 'ਚ ਹੋਵੋਗੇ ਵੀ ਤੁਹਾਡਾ ਜਿਹੜਾ ਕੋਵਿਡ ਟੈਸਟ ਆ ਪੋਜ਼ਿਟਿਵ ਆਇਆ, ਤੁਸੀਂ ਟੈਸਟ ਕਰਾਉਣਾ ਓਕੇ ਤੇ ਉਹਨਾਂ ਨੂੰ ਰਿਜ਼ਲਟ ਦੇਣਾ ਵੀ ਤੁਸੀਂ ਪੋਜ਼ਿਟਿਵ ਨਹੀਂ ਹੈਗੇ। ਠੀਕ ਈਵਨ ਇਦਾਂ ਦੇ ਵੀ ਉਹਨਾਂ ਨੇ ਲਿਖਿਆ ਹੋਇਆ ਵੀ ਮੈਨੂੰ ਲੱਗਦਾ ਨਹੀਂ ਇਦਾਂ ਟਰੈਵਲ ਕਰ ਦੇਣਗੇ, ਅਗਰ ਪੋਜ਼ਿਟਿਵ ਹੈਗੇ ਹੋ ਤੁਸੀਂ ਤਾਂ ਤੁਹਾਨੂੰ ਜਿਹੜੇ ਮੈਡੀਕਲ ਆਪਣੀ ਅਥਾਰਟੀਜ਼ ਨੇ, ਜਿਹੜੇ ਹੈਲਥ ਪ੍ਰੈਕਟੀਸ਼ਨਰ ਨੇ, ਜੇ ਉਹ ਡਿਕਲੇਅਰ ਕਰਦੇ ਨੇ ਵੀ ਕਿਸੇ ਵਜ੍ਹਾ ਕਰਕੇ ਤੁਸੀਂ ਟਰੈਵਲ ਕਰ ਸਕਦੇ ਹੋ ਓਕੇ ਤਾਂ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਅਦਰਵਾਈਜ਼ ਤੁਹਾਡਾ ਜਿਹੜਾ ਕੋਵਿਡ ਹੈ ਉਹ ਤੁਹਾਡਾ ਨੈਗੇਟਿਵ ਟੈਸਟ ਹੋਣਾ ਚਾਹੀਦਾ ਤਾਂ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਠੀਕ 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 ਹੈ। ਸੋ ਇਹ ਮਤਲਬ ਬੇਸਿਕਲੀ ਉਹਨਾਂ ਨੇ ਜਿਹੜਾ ਇਹ ਬਬਲ ਖੋਲ੍ਹਿਆ ਇਹ, ਹਾਂਜੀ ਉਹਦੇ ਵਿੱਚ ਵੀ ਉਹ ਸਾਰੀਆਂ ਸੇਫਲੀ ਮਤਲਬ ਇਨਸਟਰਕਸ਼ਨਸ ਨਹੀਂ ਹੈ ਕਿ ਤੁਸੀਂ ਟਰੈਵਲ ਸੇਫਲੀ ਕਰਨਾ। ਇਹ ਨਹੀਂ ਹੈਗਾ ਕਿ ਆਪਾਂ ਮਤਲਬ ਵੀ ਹੁਣ ਆਹੋ ਹਾਂ ਵੀ ਇਦਾਂ ਨਹੀਂ ਹੋ ਸਕਦਾ ਵੀ ਚੱਕੋ ਬੈਗ 'ਚ ਪਾਏ ਕੱਪੜੇ ਤੇ ਚਲੋ ਚੱਲੀਏ, ਇਦਾਂ ਨਹੀਂ ਆ ਸੋ ਉਹਦੇ ਵਿੱਚ ਵੀ ਤੁਹਾਡੇ ਟੈਸਟ ਵਗੈਰਾ ਤੁਹਾਨੂੰ ਦੱਸਣਾ ਪੈਣਾ ਵੀ ਹਾਂਜੀ ਮੈਂ ਨੈਗੇਟਿਵ ਹੈ, ਮੇਰਾ ਪੋਜ਼ਿਟਿਵ ਨਹੀਂ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਆਪਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ। ਤੇ ਉਹਦੇ 'ਚ ਇਹ ਵੀ ਹੈ ਵੀ ਤੁਸੀਂ ਮੰਨ ਲਓ ਕੋਵਿਡ ਟੈਸਟ ਕਰਾ ਤਾਂ ਲਿਆ ਜੀ, ਪਰ ਹਾਲੇ ਤੁਸੀਂ ਵੇਟ ਕਰ ਰਹੇ ਹੋ, ਉਹ ਜਿੰਨਾ ਚਿਰ ਤੁਹਾਡਾ ਟੈਸਟ ਨਹੀਂ ਆਉਂਦਾ, ਕਿਉਂਕਿ ਟੈਸਟ ਵੀ ਕਈ ਵਾਰ ਕੀ ਹੁੰਦਾ ਕਿ ਆਪਾਂ ਕਰਵਾ ਲੈਂਦੇ ਹਾਂ ਉਹਨੂੰ 1-2 ਦਿਨ ਦਾ ਜਿਹੜਾ 2 ਦਿਨ ਦਾ ਟਾਈਮ ਹੈ ਐਵਰੇਜ ਹੈ 48 ਆਵਰਸ ਲੱਗ ਜਾਂਦਾ ਪਰ ਵੱਧ ਘੱਟ ਟਾਈਮ ਵੀ ਲੱਗ ਜਾਂਦਾ। ਸੋ ਬੇਨਤੀ ਹੈ ਇੱਕ ਸਾਰਿਆਂ ਨੂੰ ਕਿ ਅਗਰ ਤੁਸੀਂ ਟਰੈਵਲ ਕਰ ਰਹੇ ਹੋਗੇ ਤਾਂ ਪਹਿਲਾਂ ਇੱਕ ਵਾਰੀ ਆਪਣਾ ਰਿਜ਼ਲਟ ਵੇਟ ਕਰ ਲਿਓ ਕਿਤੇ ਪਹਿਲਾਂ ਹੀ, ਕਿਉਂਕਿ ਉਹਨਾਂ ਨੇ ਆਲਰੇਡੀ ਫਲਾਈਟਸ ਖੋਲ੍ਹਤੀਆਂ ਹੋਈਆਂ ਨੇ। ਹਾਂਜੀ ਹਾਂਜੀ ਠੀਕ ਹੈ ਜੀ। ਸੋ ਮਤਲਬ ਜੇ ਅਗਰ ਤੁਸੀਂ ਦੇਖੋਗੇ ਤਾਂ 19 ਤਰੀਕ ਤੋਂ ਏਅਰ ਨਿਊਜ਼ੀਲੈਂਡ ਦੀਆਂ ਫਲਾਈਟਸ ਨੇ ਜਿਹੜੀਆਂ ਉਹਨਾਂ ਨੇ ਆਲਰੇਡੀ ਆਨਲਾਈਨ ਆ ਗਿਆ ਤੇ ਉਹ ਸਟਾਰਟ ਕਰਤੀ। ਲੋਕ ਮਤਲਬ ਟਰੈਵਲ ਆਲਰੇਡੀ ਬੁੱਕ ਕਰ ਰਹੇ ਹੋਣੇ ਜਾਂ ਕਰ ਚੁੱਕੇ ਹੋਣੇ ਜਾਂ ਕਰ ਰਹੇ ਹੋਣੇ ਜਾਂ ਕਰਨਗੇ। ਸੋ ਬੁਕਿੰਗ ਕਰਾਉਣ ਤੋਂ ਪਹਿਲਾਂ ਪਹਿਲੀ ਤਾਂ ਗੱਲ ਇਹ ਹੈ ਕਿ ਤੁਸੀਂ ਧਿਆਨ ਰੱਖਣਾ ਕਿ ਤੁਸੀਂ ਆਪਣਾ ਟੈਸਟ ਆ ਜਿਹੜਾ ਉਹ ਕਰਵਾਇਆ ਤੇ ਉਹਦਾ ਰਿਜ਼ਲਟ ਆ ਚੁੱਕਿਆ ਨੈਗੇਟਿਵ ਜੀ। ਇਹ ਨਹੀਂ ਹੈ ਕਿ ਰਿਜ਼ਲਟ ਦੀ ਆਪਾਂ ਵੇਟ ਕਰ ਰਹੇ ਹਾਂ ਤੇ ਉਧਰੋਂ ਬੁਕਿੰਗ ਕਰਾਤੀ ਤੇ ਤੁਹਾਡੇ ਰਿਜ਼ਲਟ ਨੂੰ 4-5 ਦਿਨ ਲੱਗ ਗਏ ਤਾਂ ਕਈ ਵਾਰ ਉਹ ਵੀ ਨੁਕਸਾਨ ਹੋਣ ਦਾ ਆਪਣਾ ਖਤਰਾ ਰਹਿੰਦਾ। ਬਿਲਕੁਲ ਬਿਲਕੁਲ। ਵੈਸੇ ਇੱਥੇ ਆ ਜਾਂਦਾ ਰਿਜ਼ਲਟ ਜਲਦੀ, ਮਤਲਬ ਨੈਕਸਟ ਡੇ ਤੁਹਾਡੇ ਫੋਨ ਤੇ ਆ ਜਾਂਦਾ ਤੇ ਜਦੋਂ ਤੁਸੀਂ ਟਰੈਵਲ ਕਰਨਾ ਹੋਵੇ ਆਈ ਥਿੰਕ ਉਹਦੇ ਵਾਸਤੇ ਤੁਹਾਨੂੰ ਉਹ ਡਾਕਟਰ ਵੱਲੋਂ ਪੇਪਰ ਤੇ ਲਿਖਿਆ ਹੋਇਆ ਚਾਹੀਦਾ ਹੁੰਦਾ ਮੇਰੇ ਖਿਆਲ 'ਚ। ਜੀ ਉਹ ਤੇ ਇਕੱਲਾ ਫੋਨ ਵਾਲਾ ਨਹੀਂ ਚੱਲਦਾ ਜੀ ਜੀ। ਤੇ ਉਹਦੇ ਵਾਸਤੇ ਥੋੜਾ ਟਾਈਮ ਲੱਗ ਸਕਦਾ, ਤਾਂ ਹੀ ਉਹ ਕਹਿੰਦੇ ਨੇ ਕਿ 72 ਘੰਟੇ ਪਹਿਲਾਂ ਜਾਂ 48 ਘੰਟੇ ਪਹਿਲਾਂ ਤੁਸੀਂ ਟੈਸਟ ਕਰਵਾਓ। ਬਿਲਕੁਲ ਹਾਂਜੀ ਜੀ ਹਾਂਜੀ। ਤੇ ਇਹ ਟੈਂਪਰੇਰੀ ਸੱਜਣ ਵੀ ਕਰ ਸਕਦੇ ਨੇ ਟਰੈਵਲ ਜਾਂ PR ਸਿਟੀਜ਼ਨ ਹੀ ਚਾਹੀਦਾ? ਮਤਲਬ ਇਸ ਟਾਈਮ ਇੱਦਾਂ ਦੀ ਕੋਈ ਰੋਕ ਨਹੀਂ ਹੈਗੀ, ਮਤਲਬ ਕਿਉਂਕਿ ਜਦੋਂ ਲਾਸਟ ਟਾਈਮ ਕਿਹਾ ਸੀਗਾ ਇਹਨਾਂ ਨੇ ਜਿਹੜੀ ਟਰੈਵਲ ਖੋਲ੍ਹੀ ਸੀਗੀ ਕੁਝ ਕੁ ਹਫ਼ਤੇ ਪਹਿਲਾਂ, ਉਦੋਂ ਸਿਰਫ ਆਸਟ੍ਰੇਲੀਅਨ ਸਿਟੀਜ਼ਨ ਤੇ ਰੈਜ਼ੀਡੈਂਟ ਹੀ ਕਰ ਸਕਦੇ ਸੀ। ਲੇਕਿਨ ਹੁਣ ਕੋਈ ਵੀ ਟਰੈਵਲ ਕਰ ਸਕਦਾ, ਬਟ ਐਜ਼ ਲੌਂਗ ਐਜ਼ ਜਿਹੜੀ ਆਪਾਂ ਸ਼ਰਤਾਂ ਦੀ ਗੱਲ ਕਰ ਰਹੇ ਹਾਂ, ਇਮੀਗ੍ਰੇਸ਼ਨ ਦੇ ਜਿਹੜੇ ਰੂਲ ਨੇ ਉਹ ਤੁਹਾਡੇ ਕੋਲੇ ਮਤਲਬ ਅਗਰ ਤੁਸੀਂ ਹੁਣ ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਹੋਗੇ ਤਾਂ ਓਬਵੀਅਸਲੀ ਨਿਊਜ਼ੀਲੈਂਡ ਜਾਣ ਲਈ ਤੁਹਾਨੂੰ ਕੋਈ ਨਾ ਕੋਈ ਵੀਜ਼ਾ ਚਾਹੀਦਾ। ਓਕੇ। ਕਿਉਂਕਿ ਜਿਹੜੀ ਨਿਊਜ਼ੀਲੈਂਡ ਬਾਕੀ ਕੰਟਰੀ 'ਤੇ ਵੀ ਡਿਪੈਂਡ ਕਰਦਾ, ਅਗਰ ਤੁਸੀਂ ਇੰਡੀਆ ਤੋਂ ਤਾਂ ਓਬਵੀਅਸਲੀ ਤੁਹਾਨੂੰ ਵੀਜ਼ਾ ਚਾਹੀਦਾ, ਪਰ ਕਈ ਕੰਟਰੀਜ਼ ਨੇਗੀਆਂ ਜਿਹੜੀਆਂ ਨਿਊਜ਼ੀਲੈਂਡ ਦੇ ਵਿੱਚ ਫ੍ਰੀ ਟਰੈਵਲ ਕਰ ਸਕਦੇ ਨੇਗੇ ਬਿਨਾਂ ਕਿਸੇ ਵੀਜ਼ੇ ਤੋਂ। ਜਿਵੇਂ ਹੁਣ ਆਸਟ੍ਰੇਲੀਆ ਅਗਰ ਤੁਸੀਂ PR ਹੋ ਜਾਂ ਸਿਟੀਜ਼ਨ ਹੋ ਤਾਂ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੈਗੀ। ਸੋ ਅਗਰ ਤਾਂ ਜਿਹੜੇ ਕੋਈ ਵੀ ਇਨਸਾਨ ਜਿਹਨੇ ਟਰੈਵਲ ਕਰਨਾ ਹੈ ਅਗਰ ਤਾਂ ਉਸ ਕੰਟਰੀ ਦਾ ਸਿਟੀਜ਼ਨ ਹੈ ਤਾਂ ਉਹ ਟਰੈਵਲ ਕਰ ਸਕਦਾ, ਬਟ ਅਗਰ ਤੁਸੀਂ ਇੰਡੀਆ ਤੋਂ ਤਾਂ ਤੁਹਾਨੂੰ ਉੱਥੋਂ ਵੀਜ਼ਾ ਲੈ ਕੇ ਪਹਿਲਾਂ ਵੀਜ਼ਾ ਲੈਣਾ ਪੈਣਾ, ਫਿਰ ਤੁਸੀਂ ਟਰੈਵਲ ਕਰ ਸਕਦੇ ਹੋ। ਤੇ ਵੀਜ਼ੇ ਦਾ ਵੀ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਉਹ ਮੈਨੂੰ ਐਗਜ਼ੈਕਟਲੀ, ਕਿਉਂਕਿ ਆਪਾਂ ਹਾਲੇ ਲਾਇਆ ਨਹੀਂ ਕਿਸੇ ਦਾ, ਸੋ ਆਪਾਂ ਨੂੰ ਪਤਾ ਨਹੀਂ ਹੈਗਾ ਐਗਜ਼ੈਕਟਲੀ, ਬਟ ਸੁਣਨ 'ਚ ਜੋ ਆਇਆ ਹੋਇਆ ਕਿ 3 ਤੋਂ 4 ਮਹੀਨੇ ਜਿਹੜੇ ਵੀਜ਼ੇ ਨੂੰ ਲੱਗ ਰਹੇ ਨੇ। ਉਹ ਕਿੰਨਾ ਕੁ ਸੱਚ ਹੈ ਜਾਂ ਝੂਠ ਹੈ ਜਾਂ ਕਿੰਨਾ ਕੁ ਮੈਨੂੰ ਐਗਜ਼ੈਕਟਲੀ ਤਾਂ ਪਤਾ ਨਹੀਂ। ਮਤਲਬ ਨਿਊਜ਼ੀਲੈਂਡ ਦੇ ਵੀਜ਼ੇ ਜੇ ਆਪਾਂ ਇੱਥੋਂ ਜਾਣਾ ਜੀ ਜੇ ਕਿਤੋਂ ਵੀ, ਜੋ ਅੱਜ ਕੱਲ੍ਹ ਪ੍ਰੋਸੈਸਿੰਗ ਟਾਈਮ ਜੋ ਸੁਣਨ 'ਚ ਆਇਆ ਕਿ ਨਾਰਮਲੀ ਜਿਹੜੇ ਵਿਜ਼ਟਰ ਵੀਜ਼ਾ ਹੁੰਦੇ ਨੇ ਉਹ ਥੋੜ੍ਹਾ ਜਲਦੀ ਲੱਗ ਜਾਂਦੇ ਨੇ, ਜਲਦੀ ਪ੍ਰੋਸੈਸ ਹੋ ਜਾਂਦੇ ਨੇ। ਲੇਕਿਨ ਸੁਣਨ 'ਚ ਆਇਆ ਕਿ ਹੁਣ ਉਹ ਕਿਉਂਕਿ ਅੱਜ ਕੱਲ੍ਹ ਵੈਸੇ ਹੀ ਹਰ ਇੱਕ ਚੀਜ਼ ਦੀ ਰਿਸਟ੍ਰਿਕਸ਼ਨ ਥੋੜ੍ਹੀ ਜ਼ਿਆਦਾ ਹੋਣ ਕਰਕੇ ਉਹ ਸਖਤਾਈ ਵੀ ਜ਼ਿਆਦਾ ਹੈ। ਤੇ ਬਾਕੀ ਜਿਹੜਾ ਡਿਪਾਰਟਮੈਂਟ ਹੈ, ਸਾਰੇ ਡਿਪਾਰਟਮੈਂਟ ਜਿਹੜੇ ਇੱਦਾਂ ਦੇ ਹੋਮ ਅਫੇਅਰ ਡਿਪਾਰਟਮੈਂਟ ਦੇ ਜਿਹੜੇ ਮਤਲਬ ਇੰਪਲੋਈਜ਼ ਨੇਗੇ ਉਹ ਅਲੱਗ-ਅਲੱਗ ਥਾਵਾਂ 'ਤੇ ਡਿਪਲੋਏ ਕੀਤੇ ਹੋਏ ਨੇ ਇਹਨਾਂ ਨੇ। ਸੋ ਅਗਰ ਤੁਸੀਂ ਟਰੈਵਲ ਕਰਨਾ ਵੀ ਚਾਹੁੰਦੇ ਹੋਗੇ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਣਗੀਆਂ ਕਿ ਤੁਸੀਂ ਕਦੋਂ ਦੀ ਟਰੈਵਲ ਕਰਨ ਦੀ ਸੋਚ ਰਹੇ ਹੋ, ਤੁਹਾਡਾ ਵੀਜ਼ਾ ਕਿੰਨੇ ਟਾਈਮ 'ਚ ਆ ਰਿਹਾ। ਕਿਉਂਕਿ ਨਿਊਜ਼ੀਲੈਂਡ ਨੇ ਵੀ ਇਹ ਚੀਜ਼, ਮਤਲਬ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਲਗਭਗ ਇੱਕੋ ਜਿਹੇ ਨੇ ਇਹਨਾਂ ਕੰਮਾਂ ਦੇ ਵਿੱਚ ਕਿ ਉਹ ਜਿਹੜੀ ਵੀਜ਼ਾ ਪ੍ਰੋਸੈਸਿੰਗ ਆ ਉਹਨੂੰ ਛੇਤੀ ਫਾਸਟ ਨਹੀਂ ਕਰਦੇ ਹੈਗੇ ਤੁਹਾਡੇ ਕਿਸੇ ਕਾਰਨ ਕਰਕੇ।
ਮੰਨ ਲਓ ਤੁਹਾਨੂੰ ਕੋਈ ਮਜਬੂਰੀ ਹੈਗੀ, ਅਨਲੈਸ ਕੋਈ ਕੰਪੈਲਿੰਗ ਸਰਕਮਸਟੈਂਸਸ ਨੇ ਜਾਂ ਕੋਈ ਵਾਕਈ ਇਦਾਂ ਦੀ ਸਿਚੁਏਸ਼ਨ ਹੈਗੀ ਹੈ ਜਿਹਦੇ 'ਚ ਤੁਹਾਨੂੰ ਅਰਜੈਂਟਲੀ ਉਹਨਾਂ ਨੂੰ ਤੁਹਾਡਾ ਵੀਜ਼ਾ ਲਾਉਣਾ ਪੈ ਸਕਦਾ ਤਾਂ ਉਹ ਕੇਸ ਨੂੰ ਛੱਡ ਕੇ ਅਦਰਵਾਈਜ਼ ਅਗਰ ਆਪਾਂ ਕਹੀਏ ਜੀ ਸਾਡਾ ਮਤਲਬ ਅਸੀਂ ਜਾਣਾ ਹੈ ਉੱਥੇ, ਸਾਨੂੰ ਆਹ ਕੰਮ ਹੈ, ਜਲਦੀ ਜਾਣਾ ਹੈ, ਉਹਨੂੰ ਤੇ ਮਤਲਬ ਬਹਾਨੇ ਹੀ ਮੰਨਦੇ ਆ ਵੀ ਇਦਾਂ ਦਾ ਕੋਈ ਰੀਜ਼ਨ ਨਹੀਂ ਹੈ, ਛੇਤੀ ਨਹੀਂ ਮੰਨਦੇ ਹਨਾ। ਹਾਂਜੀ ਤੇ ਅਰਸ਼ਦੀਪ ਸਿੰਘ ਥਿੰਦ, ਥੈਂਕ ਯੂ ਸਰ, ਤੁਸੀਂ ਵਾਚ ਕਰ ਰਹੇ ਹੋ, ਪ੍ਰੋਗਰਾਮ ਦੇਖ ਰਹੇ ਹੋ। ਕੀਰਤ ਸਿੰਘ ਚੰਦੀ, ਥੈਂਕ ਯੂ ਚੰਦੀ ਸਾਹਿਬ, ਤੁਸੀਂ ਟਾਈਮ ਤੋਂ ਟਾਈਮ ਕੱਢ ਕੇ ਪ੍ਰੋਗਰਾਮ ਦੇਖ ਰਹੇ ਹੋ। ਆਪਾਂ ਜਿਵੇਂ ਟੂਰਿਸਟ ਵੀਜ਼ੇ ਵਾਲੀ ਗੱਲ ਕੀਤੀ ਹੁਣੇ ਹਨਾ, ਮੈਨੂੰ 3-4 ਜਣਿਆਂ ਦੇ ਫੋਨ ਆਏ ਜੀ, ਹੈ ਆਪਣੇ ਖਾਸ ਹੀ ਨੇ, ਮਤਲਬ ਕਹ ਲਓ ਕੋਈ ਸੱਜਣ ਮਿੱਤਰ, ਉਹ ਇੰਡੀਆ ਤੋਂ ਟੂਰਿਸਟ ਵੀਜ਼ਾ ਲਾਉਣਾ ਚਾਹੁੰਦੇ ਨੇ। ਮੇਰੇ ਇੱਕਦਮ ਗੱਲ ਦਿਮਾਗ 'ਚ ਆ ਗਈ। ਮੈਂ ਉਹਨਾਂ ਨੂੰ ਵੈਸੇ ਹੁਣ ਮੈਂ ਤਾਂ ਜਿੰਨੀ ਕਿ ਮੇਰੀ ਮੱਤ ਉਹਦੇ ਮੁਤਾਬਕ ਮੈਂ ਕਿਹਾ ਯਾਰ ਕੋਈ ਫਾਇਦਾ ਨਹੀਂ ਹਜੇ, ਪਤਾ ਉਹਨਾਂ ਨੂੰ ਵੀ ਆ, ਪਰ ਉਹ ਜਸਟ ਸਿਰਫ ਇਹ ਸੋਚ ਰਹੇ ਵੀ ਜੇ ਅਜੇ ਪਲ ਕਵੇ ਵੀ ਹਾਂ ਯਾਰ ਲਾ ਦਿਓ ਤੁਸੀਂ, ਕੋਈ ਗੱਲ ਨਹੀਂ, ਤੇ ਵੀ ਆਪਾਂ ਲਾ ਦਈਏ। ਤੇ ਮੈਨੂੰ ਲੱਗਦਾ ਸਗੋਂ ਫਾਇਦਾ ਨਹੀਂ ਹੈਗਾ, ਮਤਲਬ ਵੀ ਉਹ ਫਾਈਲ ਆਪਣੀ ਸਟਕ ਹੋ ਜਾਊਗੀ ਜਦੋਂ ਆਪਾਂ ਨੂੰ ਪਤਾ ਯਾਰ ਵੀ ਨਹੀਂ ਹਜੇ ਕੋਈ ਵੀਜ਼ਾ ਇੰਡੀਆ ਤੋਂ ਟੂਰਿਸਟ ਵੀਜ਼ਾ ਆਸਟ੍ਰੇਲੀਆ ਕੋਈ ਇਸ਼ੂ ਕਰ ਹੀ ਨਹੀਂ ਰਿਹਾ। ਜੀ, ਮੈਂ ਤੁਹਾਡੇ ਨਾਲ ਮੇਰਾ ਤਜਰਬਾ ਸ਼ੇਅਰ ਕਰਦਾ ਇਸੇ ਗੱਲ ਦੇ ਉੱਤੇ। ਓਕੇ ਕਿਉਂਕਿ ਮਤਲਬ ਕੋਈ ਗੱਲ ਨਹੀਂ ਸ਼ੇਅਰ ਕਰਨੀ, ਬਟ ਇੱਕ ਜੋ ਮੈਂ ਮਹਿਸੂਸ ਕੀਤਾ ਹੈਗਾ, ਕਿਉਂਕਿ ਮੈਨੂੰ ਕਾਫੀ 5-6 ਸਾਲ ਹੋ ਗਏ ਕੰਮ ਕਰਦੇ ਨੂੰ। ਬਹੁਤੀ ਵਾਰ ਮੈਂ ਦੇਖਿਆ ਕਿ ਜੋ ਚੀਜ਼ ਆਪਾਂ ਮੰਨ ਲਓ ਮੈਨੂੰ ਕਿਸੇ ਦਾ ਫੋਨ ਆਇਆ ਜਾਂ ਮੇਰੇ ਕੋਈ ਕਲਾਇੰਟ ਨੇ ਜਾਂ ਵੈਸੇ ਮੇਰੇ ਕੋਈ ਦੋਸਤ ਮਿੱਤਰ ਮੇਰੇ ਤੋਂ ਪੁੱਛ ਰਹੇ ਨੇ ਕੋਈ ਚੀਜ਼, ਬਹੁਤੀ ਵਾਰ ਕੀ ਦੇਖਿਆ ਕਿ ਉਹ ਜੋ ਉਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ ਹੁੰਦਾ ਜਾਂ ਜੋ ਕਹਿ ਲਓ ਵੀ ਉਹ ਸੁਣਨਾ ਚਾਹੁੰਦੇ ਆ ਜਾਂ ਉਹ ਕਰਨਾ ਚਾਹੁੰਦੇ ਹੈਗੇ, ਉਹ ਉਹਨਾਂ ਦੀ ਜਿਹੜੀ ਕਨਵਰਸੇਸ਼ਨ ਹੁੰਦੀ ਆ ਉਹ ਇਨਕਲਾਈਨਡ ਹੁੰਦੀ ਆ ਉਹਦੇ ਵੱਲ ਨੂੰ ਕਿ ਬਈ ਹੁਣ ਆਪਾਂ ਜਿੱਦਾਂ ਤੁਸੀਂ ਕਿਹਾ ਵੀ ਵਿਜ਼ਟਰ ਵੀਜ਼ਾ, ਭਾਵੇਂ ਉਹਨਾਂ ਦੇ ਮਾਈਂਡ ਦੇ ਵਿੱਚ ਬੈਕ ਐਂਡ ਤੇ ਇਹ ਹੈਗਾ ਕਿ ਹਾਲੇ ਲੱਗਣੇ ਨਹੀਂ ਹੈਗੇ ਵੀਜ਼ੇ, ਉਹ ਸ਼ਾਇਦ ਤੁਹਾਡੇ ਤੋਂ ਸੁਣਨਾ ਚਾਹੁੰਦੇ ਸੀ ਕਿ ਵੀਜ਼ਾ ਲਾ ਦਿਓ ਇੱਕ ਵਾਰੀ, ਵੀ ਵੇਟ ਕਰ ਲਓ, ਜਦੋਂ ਆਊਗਾ ਉਦੋਂ ਆ ਜਾਊਗਾ। ਸੋ ਇਹ ਚੀਜ਼ ਹੋ ਜਾਂਦੀ ਹੈਗੀ, ਇਹ ਮੈਂ ਬਹੁਤ ਦੇਖਿਆ। ਕੋਈ ਚੀਜ਼ ਆਪਾਂ ਕਰਨੀ ਹੋਵੇ ਤਾਂ ਆਪਣਾ ਜਿਹੜਾ ਆਪਣਾ ਨਜ਼ਰੀਆ ਜਾਂ ਜਿਹੜੀ ਆਪਣੀ ਗੱਲਬਾਤ ਕਰਨ ਦਾ ਤਰੀਕਾ ਹੈਗਾ ਉਹ ਉੱਦਾਂ ਦਾ ਹੋ ਜਾਂਦਾ ਕਿ ਆਪਾਂ ਉਸੇ ਗੱਲ ਵੱਲ ਨੂੰ ਹੀ ਇਨਕਲਾਈਨ ਹੋਈ ਜਾਂਦੇ ਰਹਿੰਦੇ ਹਾਂ, ਤਾਂ ਕਿ ਵੀ ਮੈਂ ਜਾਂ ਤੁਸੀਂ ਉਹ ਗੱਲ ਕਹਿ ਦਿਓ ਤਾਂ ਆਪਾਂ ਉੱਦਾਂ ਹੀ ਕਰ ਲਈਏ ਉਹ ਗੱਲ। ਇਹ ਬਹੁਤ ਹੋ ਜਾਂਦਾ। ਸੋ ਮੈਂ ਬੇਨਤੀ ਕਰਨੀ ਚਾਹੂੰਗਾ ਸਾਰਿਆਂ ਨੂੰ ਕਿ ਇਸ ਟਾਈਮ ਅਨਲੈਸ ਕੋਈ ਕੰਪੈਲਿੰਗ ਸਰਕਮਸਟੈਂਸਿਸ ਨੇ, ਇੰਡੀਆ ਤੋਂ ਵਿਜ਼ਟਰ ਵੀਜ਼ੇ ਬਹੁਤ ਘੱਟ ਜਿਹੜੇ ਇੱਦਾਂ ਦੇ ਮੈਂ ਤੁਹਾਨੂੰ ਦੱਸਿਆ ਵੀ ਸਰਕਮਸਟੈਂਸਿਸ ਇੱਦਾਂ ਦੇ ਨੇ ਤਾਂ ਹੀ ਲੱਗ ਰਹੇ ਨੇ। ਅਦਰਵਾਈਜ਼ ਬਹੁਤੀਆਂ ਜਿਹੜੀਆਂ ਫਾਈਲਸ ਨੇ ਉਹ ਕਿਊ ਦੇ ਵਿੱਚ ਇੱਥੇ ਹੋਲਡ ਪਈਆਂ ਨੇ। ਅਗਰ ਤੁਸੀਂ ਆਪਣੀ ਸਿਰਫ ਤਸੱਲੀ ਵਾਸਤੇ ਲਾਉਣਾ ਤਾਂ ਤੁਸੀਂ ਲਾ ਸਕਦੇ ਹੋਗੇ, ਲੇਕਿਨ ਇਨ ਦਾ ਮੀਨ ਟਾਈਮ ਜਿੰਨਾ ਚਿਰ ਇੰਟਰਨੈਸ਼ਨਲ ਬਾਰਡਰਸ ਓਪਨ ਨਹੀਂ ਹੁੰਦੇ ਹੈਗੇ ਉਹਨਾਂ ਚਿਰ ਜਿਹੜੇ ਵੀਜ਼ਾਸ ਨੇ ਉਹ ਗ੍ਰਾਂਟ ਨਹੀਂ ਹੋਣੇ। ਰਿਫਿਊਜ਼ ਭਾਵੇਂ ਉਹ ਕਰ ਦੇਣ ਕਿਸੇ ਰੀਜ਼ਨ ਕਰਕੇ, ਪਰ ਉਹਨਾਂ ਨੇ ਗ੍ਰਾਂਟ ਨਹੀਂ ਕਰਨੇ ਹੈਗੇ। ਦੂਸਰਾ, ਕੱਲ੍ਹ ਦੀ ਮੇਰੇ ਖਿਆਲ 'ਚ ਨਿਊਜ਼ ਸੀ ਕਿ 1 ਲੱਖ ਬੰਦਾ ਇੰਡੀਆ ਦੇ ਵਿੱਚ, ਮੈਨੂੰ ਕਰੈਕਟ ਕਰ ਸਕਦੇ ਜਿਵੇਂ ਗਲਤ ਹੋਊਗਾ ਇਸ ਪੁਆਇੰਟ ਤੇ, ਕਿਉਂਕਿ ਮੈਂ ਇੱਕ ਸਰਸਰੀ ਜੀ ਨਿਊਜ਼ ਪੜ੍ਹੀ ਸੀ, ਇਹ ਆਪਣੇ ਫੇਸਬੁੱਕ ਤੇ ਨਿਊਜ਼ ਫੀਡ ਹੁੰਦੀ ਹੈ ਨਾ, ਕਿ ਇੱਕ ਦਿਨ ਦੇ ਵਿੱਚ ਆਈ ਥਿੰਕ 1 ਲੱਖ ਬੰਦਿਆਂ ਨੂੰ ਕਰੋਨਾ ਵਾਇਰਸ ਉੱਤੇ ਪੋਜ਼ਿਟਿਵ ਟੈਸਟ ਪਾਏ ਗਏ ਨੇ। ਇੱਦਾਂ ਦੀ ਕੋਈ ਫਿਗਰ ਸੀ ਰਫਲੀ, ਮੈਂ ਵੈਸੇ ਹੋ ਸਕਦਾ ਮੈਂ ਗਲਤ ਹੋਵਾਂ, ਜਿੱਦਾਂ ਮੈਂ ਕਹਿ ਰਿਹਾ ਕਿ ਮੈਂ ਸਰਸਰੀ ਦੇਖੀ ਸੀ ਉਹ। ਸੋ ਇਸ ਹਾਲਾਤ ਦੇ ਵਿੱਚ ਅਗਰ ਇੰਡੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਬੜੇ ਜ਼ਿਆਦਾ ਨੰਬਰਸ ਆ ਰਹੇ ਨੇ ਕਰੋਨਾ ਦੇ ਵਿੱਚ, ਕਰੋਨਾ ਵਾਇਰਸ ਦੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇੰਡੀਆ ਤੋਂ ਛੇਤੀ ਟਰੈਵਲ ਸ਼ੁਰੂ ਕਰਨਗੇ, ਕਿਉਂਕਿ ਜਿੱਦਾਂ ਮਤਲਬ ਆਪਾਂ ਆਸ ਲਾ ਰਹੇ ਹਾਂ ਕਿ ਜੂਨ ਤੋਂ ਬਾਅਦ ਟਰੈਵਲ ਸ਼ੁਰੂ ਹੋਊਗੀ, ਇਨਫੈਕਟ ਉਦੋਂ ਪਹਿਲਾਂ ਟਰੈਵਲ ਹੁਣ ਸ਼ੁਰੂ ਹੋ ਜਾਣੀ ਹੈ 19 ਅਪ੍ਰੈਲ ਤੋਂ ਨਿਊਜ਼ੀਲੈਂਡ ਦੇ ਨਾਲ। ਸੋ ਇਹ ਜਿਹੜੀ ਟਰੈਵਲ ਹੋਣੀ ਹੈਗੀ, ਇਹ ਟਰੈਵਲ ਬਬਲ ਇੱਦਾਂ ਹੀ ਕੰਮ ਕਰਨੇ ਨੇ। ਜਿਹੜੀਆਂ ਸੇਫ ਕੰਟਰੀਜ਼ ਹੋਣਗੀਆਂ ਉਹ ਆਪਸ ਦੇ ਵਿੱਚ ਟਰੈਵਲ ਹੌਲੀ ਸ਼ੁਰੂ ਕਰਨਗੀਆਂ ਤੇ ਉਹ ਹੌਲੀ ਵੱਧਦਾ ਜਾਊਗਾ। ਜਿੱਦਾਂ ਹੀ ਵੈਕਸੀਨੇਸ਼ਨ ਹੈ ਜਿਹੜੀ ਉਹਦਾ ਜਿਹੜਾ ਪੋਜ਼ਿਟਿਵ ਪ੍ਰਭਾਵ ਆਉਂਦੇ ਜਾਣਗੇ, ਸੋ ਹੌਲੀ ਇੱਦਾਂ ਵੱਧਦਾ ਜਾਊਗਾ। ਬਿਲਕੁਲ ਹਾਂ। ਸੋ ਇਹ ਚੀਜ਼ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗੀ। ਇਸ ਸਾਲ ਦੇ ਵਿੱਚ ਜਿਹੜੀ ਬਾਕੀ ਫੁੱਲ ਫਲੈਜ ਆਪਾਂ ਟਰੈਵਲ ਦੀ ਗੱਲ ਕਰਦੇ ਹਾਂ, ਉਹ ਮੈਨੂੰ ਲੱਗਦਾ ਜਾਂ ਤਾਂ ਸਾਲ ਦੇ ਐਂਡ ਤੱਕ ਜਾਂ ਅਗਲੇ ਸਾਲ ਦੇ ਉਹਦੇ ਪਹਿਲਾਂ ਕਹਿੰਦੇ 2020 ਇੱਦਾਂ ਹੀ ਲੰਘਣਾ, 21 'ਚ ਜਾ ਕੇ ਯਾਰ ਸਾਰਾ ਕੁਝ ਸੈੱਟ ਹੋਣਾ, ਤੇ ਆਪਾਂ ਉਮੀਦ ਕਰਦੇ ਸੀ ਜਨਵਰੀ ਫਰਵਰੀ 'ਚ ਮਾਰਚ ਤੱਕ ਸਾਰਾ ਕੁਝ ਚੱਲ ਪਊਗਾ ਜੀ, ਪਰ ਹੁਣ ਆਪਾਂ ਕਹਿੰਦੇ ਵੀ ਜੂਨ ਜੁਲਾਈ ਤੱਕ। ਪਰ ਮੈਨੂੰ ਲੱਗਦਾ ਕਿ ਵੈਸੇ ਨੈਗੇਟਿਵ ਗੱਲ ਨਹੀਂ ਹੈਗੀ ਉੱਦਾਂ, ਪਰ 2021 ਵੀ ਇੱਦਾਂ ਹੀ ਲੰਘਣਾ। ਮੈਨੂੰ ਲੱਗਦਾ 2022 'ਚ ਜਾ ਕੇ ਜਨਵਰੀ ਫਰਵਰੀ 'ਚ ਕੰਮ ਸੈੱਟ ਹੋਣਾ। ਦੇਖੋ ਉਹ ਇੱਕ ਉਮੀਦ ਤੇ ਹੀ ਦੁਨੀਆ ਟਿਕੀ ਹੁੰਦੀ ਹੈ, ਬਸ ਇਹ ਉਮੀਦ ਹੀ ਹੈ ਕਿ ਇਸ ਸਾਲ ਨਹੀਂ ਤਾਂ ਅਗਲੇ ਸਾਲ ਮਤਲਬ ਸ਼ੁਰੂ ਹੋ ਜਾਣਾ ਹੈ ਨਾ ਕੰਮ। ਵੈਸੇ ਤੁਹਾਡੀ ਦਵਾਈ ਵੀ ਆਈ ਆ, ਵੈਕਸੀਨੇਸ਼ਨ ਵੀ ਆਈ ਆ, ਉਹ ਸਿਰਫ ਮਤਲਬ ਕਿ ਹੌਸਲਾ ਦੇਣ ਵਾਸਤੇ ਆਪਾਂ ਨੂੰ, ਉਹ ਇੱਦਾਂ ਕੋਈ ਇਹ ਨਹੀਂ ਹੈਗਾ ਮਤਲਬ ਬਈ ਉਹ ਕਰੋਨਾ ਦੀ ਹੀ ਦਵਾਈ ਨਹੀਂ, ਉਹ ਇਮਿਊਨ ਸਿਸਟਮ ਨੂੰ ਉਹ ਸਟਰੋਂਗ ਕਰਨ ਵਾਸਤੇ ਆ। ਹਾਂਜੀ, ਉਹਦੇ ਵੀ ਹਰ ਤਰ੍ਹਾਂ ਦੇ ਜਿੱਦਾਂ ਆਪਾਂ ਦੇਖ ਰਹੇ ਹਾਂ ਪੋਜ਼ਿਟਿਵ ਨੈਗੇਟਿਵ ਉਹਦੇ ਵੀ ਆ ਰਹੇ ਨੇਗੇ, ਇਫੈਕਟਸ ਆ ਰਹੇ ਨੇਗੇ। ਸੋ ਉਹਦਾ ਵੀ ਟਾਈਮ ਹੀ ਦੱਸੂਗਾ ਕਿੰਨਾ ਕੁ ਉਹ ਮਤਲਬ ਕਿੰਨੀ ਕੁ ਇਫੈਕਟਿਵ ਹੈ। ਹਾਂਜੀ। ਤੇ ਇਹ ਆਪਾਂ ਅੱਗੇ ਚੱਲਦੇ ਆਪਾਂ ਨਿਊ ਸਾਊਥ ਵੇਲਜ਼ ਦੀ ਸਕਿਲਡ ਮਾਈਗ੍ਰੇਸ਼ਨ ਬਾਰੇ, ਤੇ ਜਿਹੜੀ ਟਰੈਵਲ ਬੱਬਲ ਇਹਦੇ ਬਾਰੇ ਕੋਈ ਹੋਰ ਗੱਲਬਾਤ? ਟਰੈਵਲ ਬੱਬਲ ਬਾਰੇ ਮੇਰੇ ਖਿਆਲ 'ਚ ਆਪਾਂ ਜਿਹੜੀ ਇੱਕ ਸੈਕਸ਼ਨ 48 ਬਾਰ ਹੁੰਦੀ ਹੈ ਉਹਦੇ ਬਾਰੇ, ਕਿਉਂਕਿ ਸਾਨੂੰ ਵੀ ਕਾਫੀ ਕੁਐਰੀਜ਼ ਆ ਰਹੀਆਂ ਨੇਗੀਆਂ ਪਿਛਲੇ 1 ਦਿਨ ਤੋਂ। ਇਨਫੈਕਟ ਅੱਜ ਸਾਡੇ ਇੱਕ ਕਲਾਇੰਟ ਨੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਆਪਾਂ ਵਿਜ਼ਟਰ ਵੀਜ਼ਾ ਲਾਈਏ ਤੇ ਇੱਕ ਵਾਰ ਲਵਾ ਕੇ ਰੱਖ ਲੈਂਦੇ,
ਅੱਛਾ। ਜਦੋਂ ਕੋਈ ਮੌਕਾ ਲੱਗਿਆ ਆਪਾਂ ਨੂੰ ਜਾਣ ਆਉਣ ਦਾ, ਕਿਉਂਕਿ ਟਾਈਮ ਜਿੱਦਾਂ ਮੈਂ ਕਹਿ ਕੇ ਹਟਿਆ ਕਿ 3-4 ਮਹੀਨੇ ਸ਼ਾਇਦ ਲੱਗ ਸਕਦੇ ਨੇ ਜਿਹੜਾ ਵਿਜ਼ਟਰ ਵੀਜ਼ਾ ਉਹ ਵੀ ਆਉਣ ਨੂੰ। ਸੋ ਇਟਸ ਬੈਟਰ ਵੀ ਕੋਈ ਤੁਸੀਂ ਹੁਣੀ ਆਪਣੀ ਜਿਹੜੀ ਪ੍ਰੋਸੈਸਿੰਗ ਆ ਉਹ ਕਰਵਾ ਲਓ, ਤਾਂ ਕਿ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਜਿੱਦਾਂ ਉਮੀਦ ਕਰ ਰਹੇ ਹਾਂ ਇਸ ਟਾਈਮ ਕਿ ਜੁਲਾਈ ਦੇ ਵਿੱਚ ਜਿਹੜੀ ਸਕਿਲਡ ਮਾਈਗ੍ਰੇਸ਼ਨ ਉਹ ਖੁੱਲ੍ਹਣੀ ਹੈਗੀ। ਸੋ ਹੁਣ ਅਪ੍ਰੈਲ ਚੱਲ ਰਿਹਾ, ਜੇ ਆਪਣੇ ਕੋਲ ਜੁਲਾਈ ਦੇ ਵਿੱਚ ਕੋਈ ਵੀਜ਼ਾ ਹੋਊਗਾ, ਕਿਉਂਕਿ ਤੁਸੀਂ ਮੈਨੂੰ ਨਿਊ ਸਾਊਥ ਵੇਲਜ਼ ਦੀ ਗੱਲ ਕੀਤੀ ਆ, ਉਹਨਾਂ ਨੇ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਅਗਰ ਤੁਸੀਂ ਸੈਕਸ਼ਨ 48 ਬਾਹਰ ਹੋਗੇ ਤਾਂ ਕੇਅਰਫੁਲੀ ਅਪਲਾਈ ਕਰਿਓ, ਅਸੀਂ ਤੁਹਾਨੂੰ ਰੀਨੋਮੀਨੇਟ ਨਹੀਂ ਕਰਨਾ ਹੈਗਾ। ਓਕੇ ਠੀਕ ਹੈ। ਉਹਦਾ ਮਤਲਬ ਇਹ ਹੈ ਕਿ ਮੰਨ ਲਓ ਅਸੀਂ ਤੁਹਾਨੂੰ ਅੱਜ ਨੋਮੀਨੇਟ ਕਰਤਾ, ਤੁਸੀਂ ਸਾਨੂੰ ਐਪਲੀਕੇਸ਼ਨ ਪਾਈ, ਅਸੀਂ ਅਪਰੂਵ ਕਰਤੀ, ਤੇ ਤੁਹਾਡੇ ਕੋਲ 60 ਡੇਜ਼ ਨੇ ਠੀਕ ਹੈ ਉਹ ਵੀਜ਼ਾ ਲਾਉਣ ਲਈ। ਜਿੱਦਾਂ ਤੁਸੀਂ ਉਹ 60 ਦਿਨਾਂ ਦੇ ਵਿੱਚ ਆਪਣਾ ਵੀਜ਼ਾ ਲਾਤਾ ਤਾਂ ਠੀਕ ਹੈ, ਤੇ ਇਹ ਨਹੀਂ ਹੈਗਾ ਕਿ ਤੁਸੀਂ ਸਾਨੂੰ 3 ਜਾਂ 4 ਮਹੀਨਿਆਂ ਬਾਅਦ ਕਹੋ ਕਿ ਸਾਨੂੰ ਦੁਬਾਰਾ ਰੀਨੋਮੀਨੇਟ ਕਰ ਦਿਓ, ਵੀ ਅਸੀਂ ਸਾਨੂੰ ਪਹਿਲਾਂ ਸਾਡੇ ਕੋਲ ਟਰੈਵਲ ਦਾ ਉਹ ਨਹੀਂ ਸੀਗਾ, ਹੁਣ ਅਸੀਂ ਟਰੈਵਲ ਕਰ ਸਕਦੇ ਹਾਂ। ਸੋ ਉਹ ਕੰਮ ਉਹਨਾਂ ਨੇ ਕਰਨਾ ਨਹੀਂ ਹੈਗਾ। ਉਹਦਾ ਤਾਂ ਇਹ ਹੋਊਗਾ ਕਿ ਤੁਸੀਂ ਕਿਸੇ ਹੋਰ ਬੰਦੇ ਦੀ ਜਿਹਦਾ ਮਤਲਬ ਇੱਥੇ ਜਿਹਦੇ ਸੈਕਸ਼ਨ 48 ਨਹੀਂ ਲੱਗਿਆ ਹੋਇਆ, ਉਹਦੀ ਸੀਟ ਮਾਰੀ ਜਾਣੀ ਹੈ ਬੇਸਿਕਲੀ। ਠੀਕ ਹੈ। ਸੋ ਇਟਸ ਬੈਟਰ ਵੀ ਜੇ ਆਪਾਂ ਪਹਿਲਾਂ ਆਪਣੇ ਵੀਜ਼ੇ ਦਾ ਇੰਤਜ਼ਾਮ ਕਰ ਲਈਏ, ਤਾਂ ਕਿ ਜਦੋਂ ਆਪਣੇ ਕੋਲੇ ਆਵੇ ਆਪਣਾ ਜਿਹੜਾ ਇਨਵੀਟੇਸ਼ਨ ਆ, ਤਾਂ ਆਪਾਂ ਨਾਲ ਦੀ ਨਾਲ ਜਿਹੜਾ ਉਹ ਲਾ ਦਈਏ। ਜਿਹੜਾ ਆਪਾਂ ਟੂਰਿਸਟ ਵੀਜ਼ੇ ਦੀ ਗੱਲ ਕਰ ਰਹੇ, ਮੈਨੂੰ ਇੱਕ ਸੱਜਣ ਨੇ ਤਾਂ ਇੰਡੀਆ ਤੋਂ, ਜਦੋਂ ਮੈਂ ਗਿਆ ਪਹਿਲਾਂ ਦੀ ਗੱਲ ਹੈ, ਥੋੜ੍ਹੇ ਮੈਂ 2-3 ਵੀਕ ਪਹਿਲਾਂ ਦੀ ਗੱਲ ਹੈ, ਮੈਂ ਇੱਦਾਂ ਹੀ ਜਿਵੇਂ ਗੱਲਬਾਤ ਹੁੰਦੀ ਰਹਿੰਦੀ ਕਿਸੇ ਨਾ ਕਿਸੇ ਨਾਲ ਫੋਨ ਤੇ, ਹੈ ਨਾ, ਕੋਈ ਥੋੜ੍ਹਾ ਹੁਣ ਇਹ ਵੀ ਫਰਕ ਪੈਂਦਾ ਵੀ ਇੱਥੇ ਟੀਵੀ 'ਤੇ ਬਹਿ ਕੇ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਤੇ ਉਹਦਾ ਵੀ ਫਰਕ ਪੈਂਦਾ। ਅਗਲਾ ਕਹਿੰਦਾ ਚਲੋ ਪੁੱਛਦੇ ਇਹਨਾਂ ਨੂੰ, ਹੈ ਨਾ। ਤੇ ਮੈਨੂੰ ਕਿਸੇ ਸੱਜਣ ਨੂੰ ਮੈਂ ਇੱਦਾਂ ਕਿਹਾ, ਮੈਂ ਕਿਹਾ ਨਹੀਂ ਹਜੇ ਕੋਈ ਫਾਇਦਾ ਨਹੀਂ। ਉਹਨਾਂ ਨੇ ਮੈਨੂੰ ਮਤਲਬ ਵੀਜ਼ੇ ਦੀ ਉਹ ਕਾਪੀ ਭੇਜਤੀ ਵੀ ਆਹ ਦੇਖੋ ਵੀਜ਼ਾ ਲੱਗਾ, ਤੁਸੀਂ ਐਵੇਂ ਮਰੀ ਜਾਂਦੇ ਹੋ। ਬੇਸਿਕਲੀ ਉਹਦਾ ਕਹਿਣ ਦਾ ਮਤਲਬ ਇਹ ਸੀਗਾ ਵੀ ਆਹ ਦੇਖੋ ਵੀਜ਼ਾ ਲੱਗਾ, ਤੁਸੀਂ ਐਵੇਂ ਮਰੀ ਜਾਂਦੇ, ਤੁਸੀਂ ਸਾਨੂੰ ਕਹਿੰਦੇ ਅਪਲਾਈ ਨਾ ਕਰੋ, ਹੈ ਨਾ, ਵੀਜ਼ਾ ਨਹੀਂ ਲੱਗਣਾ। ਤੇ ਫਿਰ ਉਹਨੂੰ ਮੈਂ ਅੰਡਰਲਾਈਨ ਕਰਕੇ ਭੇਜਿਆ, ਮੈਂ ਕਿਹਾ ਵੀਰੇ ਨੂੰ ਪੜ੍ਹ, ਇਹ ਸਟੱਡੀ ਵੀਜ਼ਾ ਲੱਗਿਆ ਉਹਦਾ। ਮੈਂ ਕਿਹਾ ਸਟੱਡੀ ਵੀਜ਼ਾ ਲੱਗ ਰਹੇ ਆ, ਅਸੀਂ ਕਿਸੇ ਵੀ ਪ੍ਰੋਗਰਾਮ 'ਚ ਨਹੀਂ ਕਿਹਾ ਵੀ ਸਟੱਡੀ ਵੀਜ਼ੇ ਨਹੀਂ ਲੱਗ ਰਹੇ, ਤੁਸੀਂ ਕਿਹਾ ਵੀ ਲੱਗ ਰਹੇ ਆ, ਪਰ ਉਹ ਹਜੇ ਉੱਥੇ ਪੜ੍ਹ ਰਹੇ ਨੇ ਬੱਚੇ ਵੀ ਆ ਨਹੀਂ ਰਹੇ, ਹੈ ਨਾ। ਤੇ ਮੈਂ ਕਿਹਾ ਇਹ ਸਟੱਡੀ ਵੀਜ਼ਾ ਹੈ, ਟੂਰਿਸਟ ਵੀਜ਼ਾ ਨਹੀਂ ਹੈ। ਫਿਰ ਜਿੱਦਾਂ ਉਹ ਕਹਿੰਦਾ ਓਕੇ। ਬਾਕੀ ਹੋ ਸਕਦਾ ਵਿਜ਼ਟਰ ਵੀਜ਼ਾ ਵੀ ਕੋਈ ਟਾਵਾਂ ਵਿੱਚ ਲੱਗਿਆ ਉਹ ਤੇ ਜਿੱਦਾਂ ਤੁਸੀਂ ਅਕਸਰ ਹੀ ਆਪਾਂ ਕਹਿੰਦੇ ਵੀ ਉਹ ਤਾਂ ਜਮਾਂ ਹੀ ਕੋਈ ਹਾਲਾਤ ਇਦਾਂ ਦੇ ਹੋਣ ਵੀ ਮਜਬੂਰੀ ਆ ਅਗਲੇ ਦੀ, ਹੈ ਨਾ। ਬਾਕੀ ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਮੈਨੂੰ ਇਮੀਗ੍ਰੇਸ਼ਨ ਤੇ ਭਰੋਸਾ ਕੋਈ ਨਹੀਂ। ਕੋਈ ਹੋ ਸਕਦਾ ਉਹਨਾਂ ਨੇ ਕੋਈ ਇੱਕ ਅੱਧਾ ਵਿੱਚ ਇਹੋ ਜਿਹਾ ਵੀ ਲਾਤਾ ਹੋਵੇ ਜਿਹਦੀ ਕੋਈ ਨਾ ਹੋਵੇ, ਪਰ ਉਹਨਾਂ ਦੀ ਫਿਰ ਕੁੰਡੀ ਆ ਕੇ ਟਰੈਵਲ ਐਗਜ਼ੈਂਪਸ਼ਨ ਤੇ ਵੀ ਅੜ ਜਾਣੀ ਹੈ ਨਾ। ਕਿਉਂਕਿ ਨਾਲ ਆਪਾਂ ਨੂੰ ਐਗਜ਼ੈਂਪਸ਼ਨ ਵੀ ਚਾਹੀਦੀ ਹੈ, ਟਰੈਵਲ ਐਗਜ਼ੈਂਪਸ਼ਨ। ਹਾਂਜੀ ਉਹ ਇਦਾਂ ਦੇ ਹੁਣ ਜਿੱਦਾਂ ਤੁਹਾਨੂੰ ਮੈਂ ਤੁਹਾਨੂੰ ਫੋਨ ਕੀਤਾ ਸੀ ਨਾ, ਇੱਕ ਸੱਜਣ ਉਹਨਾਂ ਨੇ ਅਪਲਾਈ ਕਰਨੀ ਸੀ ਐਗਜ਼ੈਂਪਸ਼ਨ ਤੇ, ਪਰ ਤੁਸੀਂ ਜਾ ਰਹੇ ਸੀ ਛੁੱਟੀਆਂ ਦੇ ਬੱਚਿਆਂ ਨਾਲ, ਉਹਨਾਂ ਨੂੰ ਬਿਲਕੁਲ ਹੀ ਐਮਰਜੈਂਸੀ ਹੋ ਗਈ। ਤਾਂ ਮੈਂ ਫਿਰ ਉਹਨਾਂ ਦੀ ਹੈਲਪ, ਮੈਂ ਕੋਈ ਨਹੀਂ ਤੁਸੀਂ ਮੈਨੂੰ ਭੇਜ ਦਿਓ, ਮੈਂ ਤੁਹਾਡਾ ਅਪਲਾਈ ਕਰ ਦੇਣਾ। ਮੈਂ ਵੈਸੇ ਉਹ ਮੇਰੇ ਰਿਲੇਟਿਵ ਹੀ ਸੀਗੇ, ਵੈਸੇ ਉਹਨਾਂ ਦਾ ਕਰਤਾ ਅਪਲਾਈ, ਤਾਂ ਥੋੜ੍ਹੇ ਟਾਈਮ ਬਾਅਦ ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ, ਜਿਹਨਾਂ ਵਾਸਤੇ ਉਹ ਕਰ ਰਹੇ ਸੀਗੇ। ਫਿਰ ਆਪਾਂ ਉਹਦੇ 'ਚ ਅਪਡੇਟ ਕਰਤਾ, ਤੇ ਉਹ 10-12 ਘੰਟੇ 'ਚ ਹੀ ਉਹਨਾਂ ਦਾ, ਈਵਨ ਕਿ ਮੈਨੂੰ ਵੀ ਅਸੀਂ ਵੀ ਛੁੱਟੀਆਂ ਯਾਰ ਵੀ ਇਹ ਭਾਜੀ 2-3 ਛੁੱਟੀਆਂ ਇਹ ਤੋਂ ਬਾਅਦ ਹੀ ਆ ਗਏ, ਪਰ 10-12 ਘੰਟੇ 'ਚ ਅਪਰੂਵਲ ਆ ਗਈ ਉਹਨਾਂ ਦੀ ਅਜੰਪਸ਼ਨ ਦੀ, ਮਤਲਬ ਕਿ ਤੁਸੀਂ ਔਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮ ਅਫੇਅਰ ਆ, ਉਹਦੇ ਤੋਂ ਵੀ ਉਹਨਾਂ ਨੇ ਸਟਾਫ ਆ ਡਿਪਲੋਏ ਕੀਤਾ ਹੋਇਆ ਇਹਨਾਂ ਕੰਮਾਂ ਵਾਸਤੇ। ਹਾਂ, ਤੇ ਉਹ ਮੈਂ ਕਿਹਾ ਵੀ ਉਹ ਚਲੋ ਗੁੱਡ ਵੀ ਹੋਇਆ, ਤਾਂ ਬਹੁਤ ਵੀ ਮਾੜੀ ਨਿਊਜ਼ ਹੋ ਵੀ ਉਹਨਾਂ ਬ੍ਰਦਰ ਦੀ ਡੈਥ ਹੋ ਗਈ, ਪਰ ਜਦੋਂ ਉਹਨਾਂ ਨੇ ਜਾਣਾ ਸੀਗਾ ਤੇ ਉਹ ਇੱਕਦਮ ਕੁਇਕ ਐਕਸ਼ਨ ਜਿੱਦਾਂ ਹੈਗਾ, ਹਾਂਜੀ ਭਰਾ ਦੇ ਕੋਲੇ ਚਲੇ ਤਾਂ ਗਏ। ਸੋ ਇਹ ਗੱਲ ਹੈ ਵੀ ਜਿੱਦਾਂ ਭੰਗੂ ਸਾਹਿਬ ਨੇ ਕਿਹਾ ਵੀ ਇੱਕ ਅੱਧਾ ਕੇਸ ਉੱਦਾਂ ਵੀ ਹੋ ਸਕਦਾ ਕੋਈ ਲੱਗ ਗਿਆ ਹੋਵੇ ਵੀਜ਼ਾ, ਪਰ ਜੇ ਆਪਾਂ ਸਾਰੀ ਗੱਲ ਕਰੀਏ, ਮਤਲਬ ਸਾਰਾ ਕੁਝ ਦੇਖੀਏ ਤਾਮਝਾਮ, ਤਾਂ ਉਹ ਫਿਰ ਔਖਾ। ਮਤਲਬ ਟੂਰਿਸਟ ਵੀਜ਼ਾ ਹਜੇ ਕੋਈ ਚਾਂਸ ਨਹੀਂ। ਐਨੀਵੇ ਚਲੋ ਆਪਾਂ ਅੱਗੇ ਵਧਦੇ ਹਾਂ। ਵੀਰਪਾਲ ਸੰਧੂ ਹੁਣਾਂ ਦਾ ਕਮੈਂਟ ਆ, ਕਹਿੰਦੇ ਹੈਲੋ ਭਾਜੀ, ਡਿਪਲੋਮਾ ਇਨ ਕਮਿਊਨਿਟੀ ਸਰਵਿਸਿਜ਼ ਬਾਰੇ ਦੱਸਣਾ ਇਨ ਐਡੀਲੇਡ ਵਿੱਚ। ਜੀ ਡਿਪਲੋਮਾ ਇਨ ਕਮਿਊਨਿਟੀ ਸਰਵਿਸ ਵਧੀਆ ਉਹ ਹੈ ਜੀ ਡਿਪਲੋਮਾ ਇਹ, ਬਟ ਮੇਕ ਸ਼ੋਰ ਵੀ ਤੁਸੀਂ ਐਕਰੀਡੇਟਡ ਹੋਵੇ ਤੁਹਾਡਾ ਜਿਹੜਾ ਡਿਪਲੋਮਾ, ਕਿਉਂਕਿ ਅਦਰਵਾਈਜ਼ ਤੁਹਾਨੂੰ ਇਹਦੇ 'ਚ ਵਰਕ ਐਕਸਪੀਰੀਅੰਸ ਦੀ ਲੋੜ ਪੈਣੀ ਹੈ ਸਕਿੱਲ ਅਸੈਸਮੈਂਟ ਕਰਾਉਣ ਲਈ। ਕਿਉਂਕਿ ਸਕਿੱਲ ਅਸੈਸਮੈਂਟ ਇੱਕ ਇਹੋ ਜਿਹਾ ਐਲੀਮੈਂਟ ਆ, ਮੈਂ ਅੱਜ ਹੀ ਕਿਸੇ ਕਲਾਇੰਟ ਨਾਲ ਗੱਲ ਕਰ ਰਿਹਾ ਸੀਗਾ ਕਿ ਜਿੱਦਾਂ ਪਹਿਲਾਂ ਹੁੰਦਾ ਸੀ 4574 ਹੁੰਦੀ ਸੀ, RSMS ਹੁੰਦੀ ਸੀ, ਇੱਕ ਡਿਪਲੋਮਾ ਕਰਿਆ ਤੇ ਉਸ ਤੋਂ ਬਾਅਦ ਆਪਾਂ ਐਮਪਲੋਇਰ ਲੱਭਿਆ ਤੇ ਫਾਈਲ ਪਾਤੀ। ਹੁਣ ਅੱਜ ਦੀ ਡੇਟ ਦੇ ਵਿੱਚ ਕੀ ਹੈ, ਤੁਹਾਡੀ ਜਿਹੜੀ PR ਦੀ 2 ਚੀਜ਼ਾਂ ਦੇ ਉੱਤੇ ਮਤਲਬ ਬਹੁਤ ਜ਼ਿਆਦਾ ਅਹਿਮੀਅਤ ਹੈ ਉਹਨਾਂ ਦੀ। ਇੱਕ ਤਾਂ ਸਕਿੱਲ ਅਸੈਸਮੈਂਟ ਦੀ, ਦੋਵੇਂ ਇੱਕ ਦੂਜੇ ਨਾਲ ਇੰਟਰ ਰਿਲੇਟਡ ਵੀ ਨੇ, ਤੇ ਦੂਜੀ ਤੁਹਾਡੀ ਜੌਬ ਦੀ। ਕਿਉਂਕਿ ਜੇ ਤੁਹਾਡੇ ਕੋਲ ਜੌਬ ਹੋਊ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਆਕੂਪੇਸ਼ਨਸ ਨੇਗੀਆਂ, ਉਹਨਾਂ ਦੇ ਵਿੱਚ ਖਾਸ ਕਰ ਜਿਹੜੀ ਇੱਕ ਵੈਟ ਅਸੈਸ ਕਰਕੇ ਅਸੈਸਿੰਗ ਅਥਾਰਟੀ ਆ, ਉਹਦੇ ਵਿੱਚ ਘੱਟੋ ਘੱਟ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ। ਇਸੇ ਤਰੀਕੇ ਦੇ ਨਾਲ ਜਿਹੜੀਆਂ ਬਾਕੀ ਵੀ ਸਕਿੱਲ ਜਿਹੜੀਆਂ ਅਸੈਸਿੰਗ ਅਥਾਰਟੀਜ਼ ਨੇਗੀਆਂ, ਉਹਨਾਂ ਨੂੰ ਤੁਹਾਡੀ ਕੁਆਲੀਫਿਕੇਸ਼ਨ ਦੇ ਨਾਲ ਤੁਹਾਡੇ ਵਰਕ ਐਕਸਪੀਰੀਅੰਸ ਦੀ ਵੀ ਲੋੜ ਹੁੰਦੀ ਆ। ਸੋ ਤੁਹਾਡੀ ਜੌਬ ਅਤੇ ਸਕਿੱਲ ਅਸੈਸਮੈਂਟ, ਇਹ 2 ਚੀਜ਼ਾਂ ਨਹੀਂ ਆਪਾਂ ਨੂੰ ਹੁਣ ਅੱਗੇ ਜਾ ਕੇ ਪੱਕਾ ਕਰਾਉਣਾ, ਜਾਂ ਅੱਜ ਦੀ ਡੇਟ ਦੇ ਵਿੱਚ ਵੀ ਜਾਂ ਅੱਗੇ ਜਾ ਕੇ। ਸੋ ਇਸ ਚੀਜ਼ 'ਤੇ ਬੜਾ ਫੋਕਸ ਤੁਹਾਨੂੰ ਕਰਨਾ ਪੈਣਾ। ਜੌਬ 'ਤੇ ਆਪਣਾ ਟਰਾਈ ਕਰੋ, ਜੋ ਵੀ ਤੁਸੀਂ ਕੰਮ ਕਰ ਰਹੇ ਹੋ ਜੌਬ ਕਰੋ। ਬਟ ਕੁਝ ਆਕੂਪੇਸ਼ਨਸ ਨੇਗੀਆਂ ਜਿਨ੍ਹਾਂ ਦੇ ਵਿੱਚ ਅਸੈਸਿੰਗ ਅਥਾਰਟੀਜ਼ ਨੇ ਜਿਹੜੀਆਂ, ਉਹ ਕੁਆਲੀਫਿਕੇਸ਼ਨ ਬੇਸ 'ਤੇ ਹੀ ਅਸੈਸਮੈਂਟ ਕਰ ਦਿੰਦੀਆਂ ਨੇ, ਬਟ ਡਿਪੈਂਡ ਕਰਦਾ ਕਿ ਉਹਨਾਂ ਨੇ ਨਾਲ ਹੋਰ ਕੀ ਰੱਖਿਆ ਹੈ। ਜਿੱਦਾਂ ਆਪਾਂ ਕਮਿਊਨਿਟੀ ਇਹਦੀ ਜਿਹੜਾ ਕੋਰਸ ਹੈ ਇਹਦੀ ਗੱਲ ਕਰਦੇ ਹਾਂ, ਇਹ ਜਿਹੜਾ ਕੋਰਸ ਹੈ ਇਹ ਅਨਲੈਸ ਇਹ ਐਕਰੀਡੇਟਡ ਆ, ਤਾਂ ਤੁਹਾਨੂੰ ਫਿਰ ਐਕਸਪੀਰੀਅੰਸ ਦੀ ਲੋੜ ਪੈਣੀ ਹੈ ਐਜ਼ ਏ ਕਮਿਊਨਿਟੀ ਵਰਕਰ। ਹੁਣ
ਮੈਂ ਇਹ ਗੱਲ ਬਿਲਕੁਲ ਸਮਝਦਾ ਕਿ ਜਿਹੜੀ ਹੈਲਥ ਰਿਲੇਟਡ ਜਾਂ ਆਪਾਂ ਅਲਾਈਡ ਸਰਵਿਸਿਜ਼ ਨੇ, ਹੈਲਥ ਨਾਲ ਜਿਹੜੇ ਰਿਲੇਟਡ ਸਰਵਿਸਿਜ਼ ਨੇਗੀਆਂ, ਇਹਦੇ ਵਿੱਚ ਸ਼ਾਰਟੇਜ ਹੈਗੀ ਲੇਕਿਨ ਉਹਦੇ ਵਿੱਚ ਵੀ ਸਕਿੱਲ ਲੈਵਲ ਹੁੰਦੇ ਨੇਗੇ। ਜਿੱਦਾਂ ਸਕਿੱਲ ਲੈਵਲ 1 ਤੋਂ ਸ਼ੁਰੂ ਹੋ ਕੇ ਜਿਹੜੇ ਆਪਾਂ ਮੈਨੇਜਰੀਅਲ ਰੋਲ ਨੇ, ਫਿਰ ਸਕਿੱਲ ਲੈਵਲ 2 ਤੇ ਪ੍ਰੋਫੈਸ਼ਨਲ ਆ ਜਾਂਦੇ ਨੇ, ਸਕਿੱਲ ਲੈਵਲ 3 4 5 6 ਇੱਦਾਂ ਕਰਕੇ ਲੈਵਲ ਚੱਲਦੇ ਨੇ। ਸੋ ਹੁਣ ਇੱਕ ਕਮਿਊਨਿਟੀ ਵਰਕਰ ਹੈ ਜਿਹੜਾ, ਉਹਦਾ ਇੱਕ ਲੈਵਲ ਹੈ। ਸੋ ਉਸ ਲੈਵਲ ਦੀ ਸਟ੍ਰੇਟ ਅਵੇ ਜੌਬ ਲੱਗਣੀ, ਮੈਂ ਇਹ ਨਹੀਂ ਕਹਿੰਦਾ ਕਿ ਇੰਪੋਸੀਬਲ ਹੈਗੀ, ਬਟ ਥੋੜੀ ਹਾਰਡ ਹੋ ਜਾਂਦੀ ਹੈ। ਸੋ ਟਰਾਈ ਕਰੋ, ਅਗਰ ਤੁਸੀਂ ਕਮਿਊਨਿਟੀ ਦਾ ਜਿਹੜਾ ਕੋਰਸ ਕਰ ਰਹੇ ਹੋ ਤਾਂ ਉਹ ਜਿਹੜੀ ਆਪਣੀ ਕਮਿਊਨਿਟੀ ਵਰਕਰ ਐਸੋਸੀਏਸ਼ਨ ਆ ਉਹਨਾਂ ਵੱਲੋਂ ਐਕ੍ਰੀਡੇਟਡ ਕੋਰਸ ਹੋਵੇ। ਉਹਨਾਂ ਦੀ ਲਿਸਟ ਵੀ ਪਈ ਆ ਆਨਲਾਈਨ, ਅਗਰ ਤੁਹਾਡੇ ਕੋਲ ਨਹੀਂ ਉਹ ਪਤਾ ਲੱਗਦੀ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਜਾਂ ਕਿਸੇ ਵੀ ਆਪਣੇ ਮਾਈਗ੍ਰੇਸ਼ਨ ਏਜੰਟ ਤੋਂ ਉਹਦੇ ਬਾਰੇ ਸਲਾਹ ਲੈ ਸਕਦੇ ਹੋ ਕਿ ਉਹ ਜਿਹੜਾ ਤੁਸੀਂ ਕੋਰਸ ਜਿਹੜੇ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ 'ਚ ਜਾ ਰਹੇ ਹੋ ਕਰਨ, ਉਹ ਐਕ੍ਰੀਡੇਟਡ ਕੋਰਸ ਹੈਗਾ ਕਿ ਨਹੀਂ। ਕਿਉਂਕਿ ਜੇ ਉਹ ਹੋਊਗਾ ਤੁਹਾਨੂੰ ਤਾਂ ਹੀ ਉਹ ਕਰਨ ਦਾ ਫਾਇਦਾ ਹੈਗਾ, ਅਦਰਵਾਈਜ਼ ਫਿਰ ਮੁੜ ਕੇ ਉਸ ਲੈਵਲ ਦਾ, ਉਸ ਸਕਿੱਲ ਲੈਵਲ ਦਾ ਤੁਹਾਨੂੰ ਐਕਸਪੀਰੀਅੰਸ ਉਹਦੇ ਨਾਲ ਸ਼ੋਅ ਕਰਨਾ ਪੈਣਾ ਹੈਗਾ। ਜੀ। ਤੇ ਹੈਰੀ ਸਿੱਧੂ ਹੁਣਾਂ ਦਾ ਵੀ ਇਹਦੇ ਰਿਲੇਟਡ ਹੀ ਕਮੈਂਟ ਹੈਗਾ। ਤੇ ਅਮਨਦੀਪ ਵਰਮਾ ਜੀ, ਮੈਂ ਤੁਹਾਡਾ ਕਮੈਂਟ ਪੜ੍ਹਦਾ ਇਸ ਤੋਂ ਬਾਅਦ, ਸਿੱਧੂ ਹੁਣਾਂ ਦੇ ਕਮੈਂਟ ਤੋਂ ਬਾਅਦ। ਹੈਰੀ ਸਿੱਧੂ ਨਹੀਂ ਪੁੱਛਦੇ ਨੇ, ਸਰ ਕੀ ਲੱਗ ਰਿਹਾ ਤੁਹਾਨੂੰ ਇਸ ਬਜਟ 'ਚ ਕੁਝ ਇਨਕਰੀਜ਼ ਕਰਨਗੇ ਸਕਿੱਲ ਮਾਈਗ੍ਰੇਸ਼ਨ ਬਾਰੇ? ਦੇਖੋ, ਇਹ ਜਿਹੜਾ ਕੁਐਸਚਨ ਹੈਗਾ, ਇਹ ਅਸੀਂ ਵੀ ਅਕਸਰ ਆਪਸ ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਸਾਡੇ ਫੋਰਮ ਗਰੁੱਪ ਬਣੇ ਹੋਏ ਨੇਗੇ ਜੀ, ਉਹਦੇ ਵਿੱਚ ਵੀ ਚੱਲਦਾ ਰਹਿੰਦਾ ਹੈਗਾ। ਸਾਡੀ ਜਿਹੜੀ ਉਮੀਦ ਹੈ ਉਹ ਡੈਫੀਨੇਟਲੀ ਇਹੀ ਹੈ ਕਿ ਇਸ ਵਾਰੀ ਜਿਹੜੇ ਇਹਨਾਂ ਦੇ ਜਿਹੜੀ ਆਕੂਪੇਸ਼ਨ ਸੀਲਿੰਗ ਹੈ ਜਿਹੜੀ, ਉਹ ਬੈਕ ਟੂ ਨਾਰਮਲ ਆਊਗੀ। ਕਿਉਂਕਿ ਆਪਾਂ ਗੱਲ ਕਰਦੇ ਹੁੰਦੇ ਆ ਜਿਹੜਾ ਫੈਮਿਲੀ ਵੀਜ਼ਾ ਨੇ, ਜਿਹਦੇ 'ਚ ਖਾਸ ਕਰਕੇ ਪਾਰਟਨਰ ਵੀਜ਼ਾਜ਼ ਨੇਗੇ, ਉਹਨਾਂ ਦਾ ਬੜਾ ਬੈਕਲੌਗ ਚੱਲ ਰਿਹਾ ਸੀ। ਉਹਨਾਂ ਨੇ ਇਸ ਵਾਰ ਕੀ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਆਫਸ਼ੋਰ ਤੋਂ ਤਾਂ ਅਸੀਂ ਬੰਦੇ ਲਿਆ ਨਹੀਂ ਸਕਦੇ ਹੈਗੇ, ਸੋ ਉਹਨਾਂ ਨੇ ਉਹ ਸਕਿਲਡ ਮਾਈਗ੍ਰੇਸ਼ਨ ਦੇ ਨੰਬਰ ਸੀ ਜਿਹੜੇ ਉਹ ਪਾਰਟਨਰ ਵੀਜ਼ਾ ਨੂੰ ਦਿੱਤੇ ਬਹੁਤਾਤ ਦੇ ਵਿੱਚ ਬੇਸਿਕਲੀ। ਸੋ 38,000 ਤੋਂ ਉਹਨਾਂ ਨੇ 72,000 ਕਰਕੇ ਉਹ ਜਿਹੜੀ ਉਹਨਾਂ ਦੇ ਬੈਕਲੌਗ ਕਲੀਅਰ ਕਰ ਰਹੇ ਨੇ। ਉਹਦੇ ਬਾਰੇ ਵੀ ਆਪਾਂ ਡਿਸਕਸ ਕਰ ਸਕਦੇ ਹਾਂ ਲੇਟਰ ਔਨ, ਜੇ ਆਪਣੇ ਕੋਲ ਟਾਈਮ ਹੋਇਆ ਤਾਂ। ਜੀ। ਸੋ ਅਗਲੇ ਸਾਲ ਜੁਲਾਈ ਦੇ ਵਿੱਚ, ਹੁਣ ਜਿਹੜਾ ਬਜਟ ਦੇ ਆ ਹੁਣ ਚੱਲ ਰਿਹਾ, ਤਾਂ ਉਮੀਦ ਇਹੀ ਹੈ ਕਿ ਜੁਲਾਈ ਤੋਂ ਬਾਅਦ ਕਿਸੇ ਵੀ ਟਾਈਮ ਦੇ ਵਿੱਚ, ਕਿਉਂਕਿ ਹੁਣ ਉਮੀਦ ਜਿੱਦਾਂ ਕਿ ਜਾਗ ਗਈ ਹੈ ਜਾਂ ਸ਼ੁਰੂ ਹੋਈ ਹੈ ਕਿ ਜਿਹੜਾ ਇੰਟਰਨੈਸ਼ਨਲ ਬਾਰਡਰਸ ਨੇਗੇ ਹੌਲੀ ਹੌਲੀ ਓਪਨ ਹੋਣੇ ਸ਼ੁਰੂ ਹੋਣਗੇ। ਸੋ ਉਹਦੇ ਨਾਲ ਇਹ ਵੀ ਉਮੀਦ ਜਾਗ ਰਹੀ ਹੈ ਕਿ ਜਿਹੜੇ ਸਕਿਲਡ ਮਾਈਗ੍ਰੇਸ਼ਨ ਹੈ ਉਹਨੂੰ ਬੈਕ ਟੂ ਨਾਰਮਲ, ਆਪਣੇ ਜਿਹੜੇ ਉਹ ਸੀਲਿੰਗ ਆਕੂਪੇਸ਼ਨ ਸੀਲਿੰਗਸ ਨੇ ਉੱਤੇ ਜਾਣਗੀਆਂ। ਸਟੇਟਸ ਨੂੰ ਵੀ ਵੱਧ ਕੋਟਾ ਮਿਲੂਗਾ ਤੇ ਸਕਿਲਡ ਮਾਈਗ੍ਰੇਸ਼ਨ ਦੇ ਜਿਹੜੇ ਵਧਣ ਦੇ ਆਸਾਰ ਨੇ। ਬਾਕੀ ਅਗਰ ਤੁਸੀਂ ਔਨ ਸ਼ੋਰ ਹੋਗੇ, ਓਬਵੀਅਸਲੀ ਸਾਰਿਆਂ ਨੂੰ ਤਾਂ ਉਹ ਨਹੀਂ ਦੇ ਰਹੇ ਹੈਗੇ, ਲੇਕਿਨ ਔਨ ਸ਼ੋਰ ਦੀ ਪ੍ਰੈਫਰੈਂਸ ਜਿੱਦਾਂ ਕਿ ਅੱਜ ਦੀ ਡੇਟ ਚੱਲ ਰਹੀ ਹੈ, ਤਾਂ ਪਹਿਲਾਂ ਜਿਹੜੀ ਪ੍ਰੈਫਰੈਂਸ ਆ ਉਹ ਔਨ ਸ਼ੋਰ ਨੂੰ ਹੀ ਹੋਏਗੀ। ਅਗਰ ਖੁੱਲ੍ਹਦਾ ਵੀ ਹੈ, ਮੈਂ ਸਮਝਦਾ ਕਿ ਗੁੱਡ ਨਿਊਜ਼ ਵੀ ਹੋ ਸਕਦੀ ਹੈ ਕਿ ਅਗਰ ਖੁੱਲ੍ਹਦਾ ਹੈ ਤੇ ਉਹ ਸਕਿਲਡ ਮਾਈਗ੍ਰੇਸ਼ਨ ਨੂੰ ਵੱਧ ਨੰਬਰ ਦਿੰਦੇ ਨੇ, ਕਿਉਂਕਿ ਆਫ ਸ਼ੋਰ ਤੋਂ ਇਮੀਡੀਏਟਲੀ ਉਹਨਾਂ ਨੇ ਨਹੀਂ ਬੁਲਾਉਣੇ ਜੀ, ਹੈ ਨਾ, ਉਹ ਹੌਲੀ ਹੌਲੀ ਕਰਕੇ ਸਟਾਰਟ ਹੋਊਗਾ। ਸੋ ਇਹ ਗੁੱਡ ਨਿਊਜ਼ ਵੀ ਹੋ ਸਕਦੀ ਹੈ ਕਿ ਜੁਲਾਈ ਦੇ ਵਿੱਚ ਸਕਿਲਡ ਮਾਈਗ੍ਰੇਸ਼ਨ ਦੇ ਜਿਹੜੇ ਲੈਵਲਸ ਨੇਗੇ ਉਹ ਵਾਪਸ ਚਲੇ ਗਏ, ਜਿਹੜੇ ਪਲੈਨਿੰਗ ਲੈਵਲ ਹੈ ਉਹਦੇ 'ਚ ਜਿਹੜੇ ਔਨ ਸ਼ੋਰ ਜਿਹੜੇ ਬੱਚੇ ਬੈਠੇ ਨੇ ਆਪਣੇ, ਤੇ ਉਹਨਾਂ ਦੀ ਜਿਹੜੀ ਕਿਸਮਤ ਹੈ ਉਹ ਖੁੱਲ੍ਹ ਜਾਣੀ ਹੈ। ਤਾਂ ਕਿਉਂਕਿ ਨੰਬਰ ਸਟੇਟਸ ਕੋਲ ਜ਼ਿਆਦਾ ਆ ਗਏ, 189 ਦੇ ਵਿੱਚ ਜ਼ਿਆਦਾ ਆ ਗਏ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹ ਆਪਣੇ ਜਿਹੜੇ ਬੱਚੇ ਇੱਥੇ ਬੈਠੇ ਨੇ ਉਹਨਾਂ ਨੂੰ ਉਹ ਇਨਵਾਈਟ ਕਰਨਾ ਸ਼ੁਰੂ ਕਰ ਦੇਣਗੇ ਸਟੇਟਸ। ਹਾਂਜੀ। ਤੇ ਦੋਸਤੋ, ਤੁਸੀਂ ਲਾਈਵ ਵੀ ਜੁੜ ਸਕਦੇ ਹੋ, ਕਾਲ ਵੀ ਕਰ ਸਕਦੇ ਹੋ ਲਾਈਵ ਤੁਸੀਂ ਫੋਨ ਦੇ ਵਿੱਚ। ਨੰਬਰ ਹੈਗਾ 35589436 355 99 436। ਤੇ ਅਮਨਦੀਪ ਵਰਮਾ ਜੀ ਦਾ ਕਮੈਂਟ ਹੈ, ਕਹਿੰਦੇ ਹੈਲੋ ਸਰ, ਵੀ ਗੋਟ BSMQ EOI ਵਿੱਚ ਸਪੇਸ ਹੈ, ਮਤਲਬ BSMQ ਤੋਂ ਬਾਅਦ ਚ ਸਪੇਸ ਫਿਰ EOI। ਠੀਕ ਹੈ ਜੀ। ਮੈਂ ਕਹਿੰਦਾ ਸਾਨੂੰ ਇੱਕੋ ਸ਼ਬਦ ਨਹੀਂ ਪੜਤਾ। ਕਹਿੰਦੇ ਕਿ ਹੈਲੋ ਸਰ, we got BSMQ EOI invite 2 weeks ago. After that we submit all the documents but didn't receive the nomination yet. Could you please tell us how long we have to wait for nomination? Thank you. ਜੀ ਬਿਲਕੁਲ। ਐਕਚੁਅਲੀ ਜੋ ਕੁਈਨਜ਼ਲੈਂਡ ਗੌਰਮੈਂਟ ਦੀ ਪ੍ਰੋਸੈਸ ਆ ਉਹ ਕਰ ਕੀ ਰਹੇ ਨੇ ਹੁਣ ਬੇਸਿਕਲੀ, ਪਿਛਲੇ ਜਦੋਂ ਦਾ ਫਰਵਰੀ ਤੋਂ ਪ੍ਰੋਗਰਾਮ ਖੁੱਲ੍ਹਿਆ ਹੈਗਾ, ਉਹ ਉਹਨਾਂ ਨੇ ਕੋਈ ਟਾਈਮ ਰੱਖ ਲੈਂਦੇ ਨੇ ਸਪੈਸੀਫਿਕ ਕਿ ਚਲੋ ਇਸ ਵੀਕ ਆਪਾਂ ਇਨਵਾਈਟ ਕਰਨਾ ਹੈ। ਉਹ ਫਿਰ ਇਕੱਠੇ ਨਾ ਨੰਬਰ ਆਫ ਇਨਵਾਈਟਸ ਉਹ ਇਕੱਠੇ ਇਨਵਾਈਟ ਕਰ ਲੈਂਦੇ ਹੈਗੇ। ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ ਕਿੰਨੇ ਕਰਦੇ ਆ, ਬਟ ਉਹ ਇਨਵੀਟੇਸ਼ਨ ਸੈਂਡ ਕਰਦੇ ਹੈਗੇ। ਉਸ ਤੋਂ ਬਾਅਦ ਜਦੋਂ ਇਨਵਾਈਟ ਉਹ ਕਰ ਦਿੰਦੇ ਹੈਗੇ, ਫਿਰ ਓਬਵੀਅਸਲੀ 14 ਦਿਨ ਹੁੰਦੇ ਆ, ਅਤੇ ਉਹਦੇ ਵਿੱਚ ਉਹ ਜਿਹੜੀਆਂ ਪਿਛਲੀਆਂ ਐਪਲੀਕੇਸ਼ਨਸ ਪਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਡਾਕੂਮੈਂਟੇਸ਼ਨ ਆਈ ਹੁੰਦੀ ਹੈ, ਉਹਨੂੰ ਉਹ ਪ੍ਰੋਸੈਸ ਕਰਨ ਲੱਗ ਜਾਂਦੇ ਹੈਗੇ। ਸੋ ਨੋਰਮਲੀ ਮੈਂ ਜੋ ਪਿਛਲੇ 1.5 ਮਹੀਨੇ ਤੋਂ ਜੋ ਐਕਸਪੀਰੀਅੰਸ ਚੱਲ ਰਿਹਾ ਹੈ, ਤਾਂ 1 ਦਿਨ ਤੋਂ ਲੈ ਕੇ 2 ਹਫ਼ਤੇ ਤੁਸੀਂ ਲਾ ਕੇ ਚੱਲੋ ਵੀ 2 ਹਫ਼ਤਿਆਂ ਦੇ ਵਿੱਚ ਤੁਹਾਡਾ ਜਿਹੜਾ ਇਨਵਾਈਟ ਹੈ ਉਹ ਆਉਣਾ ਚਾਹੀਦਾ। ਜੇ ਨਹੀਂ ਆਉਂਦਾ, ਪੈਨਿਕ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੇ ਉਸ ਲਿੰਕ ਦੇ ਉੱਤੇ ਜਾ ਕੇ ਦੇਖ ਸਕਦੇ ਹੋ, ਜਿਹੜਾ ਤੁਹਾਨੂੰ ਉਹਨਾਂ ਨੇ ਪਹਿਲੇ ਦਿਨ ਭੇਜਿਆ ਸੀ, ਉਹਦੇ ਵਿੱਚ ਤੁਹਾਡੀ ਜਿਹੜੀ ਫਾਈਲ ਜੋ ਤੁਸੀਂ ਡਾਕੂਮੈਂਟ ਅਪਲੋਡ ਕੀਤੇ ਸੀ ਉਹਦੇ 'ਚ ਉਹਨਾਂ ਦਾ ਸਟੇਟਸ ਆ ਜਾਂਦਾ। ਉਹਦੇ 'ਚ ਮੋਸਟ ਲਾਈਕਲੀ ਅੰਡਰ ਪ੍ਰੋਗਰੈਸ ਹੋਏਗਾ। ਸੋ
ਇਹਦੇ 'ਚ ਪੈਨਿਕ ਕਰਨ ਵਾਲੀ ਲੋੜ ਨਹੀਂ। ਜੇ ਨਹੀਂ ਆਇਆ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਕਿ 2 ਜਾਂ 3 ਹਫ਼ਤਿਆਂ ਤੋਂ ਜ਼ਿਆਦਾ ਉਹ ਲਾਉਣਗੇ, ਕਿਉਂਕਿ ਨੋਰਮਲੀ ਜਿੱਦਾਂ ਮੈਂ ਦੱਸ ਰਿਹਾ ਕਿ 14 ਡੇਜ਼ ਦੇ ਵਿੱਚ 2 ਵੀਕ ਦੇ ਵਿੱਚ ਜਿਹੜੀ ਉਹ ਵਿੰਡੋ ਹੁੰਦੀ ਹੈ ਉਹਨਾਂ ਦੀ ਇਨਵਾਈਟ ਕਰਨ ਤੋਂ ਬਾਅਦ ਉਹਦੇ ਵਿੱਚੋਂ ਜਿਹੜੀਆਂ ਐਪਲੀਕੇਸ਼ਨਸ ਉਹਨਾਂ ਕੋਲ ਸਬਮਿਟ ਹੋਈਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰੋਸੈਸ ਕਰ ਰਹੇ ਨੇ। ਸੋ ਇਹ ਪ੍ਰੋਸੈਸ ਉਹਨਾਂ ਦੀ ਪਿਛਲੇ 1.5 ਮਹੀਨੇ ਤੋਂ ਚੱਲ ਰਹੀ ਹੈਗੀ। ਸੋ ਜਲਦੀ ਤੁਹਾਡਾ ਉਮੀਦ ਹੈ ਕਿ ਜਿਹੜਾ ਇਨਵਾਈਟ ਆ ਉਹ ਅਪਰੂਵਲ ਆ ਜਾਊਗਾ ਉਹਦਾ। ਜੀ ਜੀ, ਸਬਰ ਦਾ ਫਲ ਮਿੱਠਾ ਹੁੰਦਾ ਜੀ। ਤੇ ਰੱਬ ਤੁਹਾਡਾ ਭਲਾ ਕਰੇ, ਸ਼ੁਰੂ ਮੇਰੇ ਤੋਂ ਕਰੇ। ਇੱਕ ਕਮੈਂਟ ਹੋਰ ਆ ਗਿਆ, ਮੈਂ ਆਪਣੇ ਉਹਦੇ ਬਾਰੇ ਗੱਲ ਕਰਨ ਕਿਸੇ ਨਿਊ ਸਾਊਥ ਵੇਲਸ ਸਕਿਲਡ ਮਾਈਗ੍ਰੇਸ਼ਨ ਬਾਰੇ, ਪਰ ਆਪਾਂ ਕਮੈਂਟ ਲੈ ਲਈਏ ਪਹਿਲਾਂ। ਪਰਮਪਾਲ ਕੌਰ ਜੀ ਦਾ ਹੈਗਾ, ਸਰ ਜੀ ਮੇਰਾ ਬੇਟਾ ਅਰਲੀ ਚਾਈਲਡਹੁੱਡ 'ਚ 3 ਮੰਥ ਤੋਂ ਜੌਬ ਕਰ ਰਿਹਾ ਹੈ, ਗੈਲਨ ਸ਼ਾਇਦ ਸਬਰਬ ਦਾ ਨਾਂ ਏਰੀਏ ਦਾ ਹੈ ਨਾ। ਇਹ 5 ਸਾਲ ਤੋਂ ਜੀਲੋਂਗ ਹੀ ਹੈ ਕਿ 18919491 ਤੇ ਚਾਂਸ ਹੈ ਜੀ। ਕਿਹੜੀ ਜੌਬ? ਮਤਲਬ ਉਹਨਾਂ ਦਾ ਬੇਟਾ ਅਰਲੀ ਚਾਈਲਡਹੁੱਡ 'ਚ 3 ਮਹੀਨੇ ਤੋਂ ਜੌਬ ਕਰ ਰਿਹਾ ਤੇ ਜੀਲੋਂਗ ਹੈਗਾ ਸ਼ਾਇਦ, ਹੋਪਫੁਲੀ ਮੈਂ ਸਬਰਬ ਦਾ ਨਾਂ ਸਹੀ ਪੜਿਆ, ਜੀਲੋਂਗ। ਤੇ 5 ਸਾਲ ਤੋਂ ਜੀਲੋਂਗ 'ਚ ਰਹਿ ਰਹੇ ਨੇ ਉਹ, ਤੇ ਉਹ ਪੁੱਛ ਰਹੇ ਨੇ 18919491 ਦੇ ਕੋਈ ਚਾਂਸ ਹੈ? ਦੇਖੋ ਜਿਹੜੇ ਸਕਿਲਡ ਮਾਈਗ੍ਰੇਸ਼ਨ ਹੈਗੀ ਉਹਦੇ ਵਿੱਚ ਜਿਹੜਾ 189 ਹੈਗਾ ਜੀ, ਉਹ ਇੱਕ ਡਾਇਰੈਕਟ ਇਨਵਾਈਟ ਹੁੰਦਾ। ਉਹਦੇ 'ਚ ਜਿਹੜੇ ਚਾਈਲਡ ਆਪਣੇ ਅਰਲੀ ਚਾਈਲਡ ਸੈਂਟਰ ਮੈਨੇਜਰ ਨੇ ਜਿਹੜੇ ਉਹ ਲਿਸਟ ਦੇ ਵਿੱਚ ਹੈਗੇ ਨੇਗੇ ਜੀ, ਠੀਕ ਹੈ। ਸੋ ਉਹਦੇ ਲਈ ਉਹਨਾਂ ਨੂੰ ਸਕਿੱਲ ਅਸੈਸਮੈਂਟ ਚਾਹੀਦੀ ਹੈਗੀ ਜਿਹਦੇ 'ਚ ਐਕਸਪੀਰੀਅੰਸ ਵੀ ਚਾਹੀਦਾ ਹੁੰਦਾ ਹੈ। ਅਗਰ ਤਾਂ ਉਹਨਾਂ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ ਫਿਰ ਤਾਂ ਉਹਨਾਂ ਦੇ ਚਾਂਸਸ ਬਣ ਸਕਦੇ ਨੇ, ਡਿਪੈਂਡ ਕਰਦਾ ਕਿ ਉਹਨਾਂ ਦੇ ਓਵਰਆਲ ਸਕੋਰ ਕਿੰਨਾ। ਅਦਰਵਾਈਜ਼ ਉਹਨਾਂ ਨੂੰ ਸਿਰਫ 3 ਮਹੀਨਿਆਂ ਦੇ ਨਾਲ ਉਹਨਾਂ ਨੂੰ, ਕਿਉਂਕਿ ਅਗਰ ਆਪਾਂ ਵਿਕਟੋਰੀਆ ਦੀ ਗੱਲ ਕਰੀਏ, ਵਿਕਟੋਰੀਆ ਦੇ ਵਿੱਚ ਇਸ ਟਾਈਮ 6 ਮਹੀਨਿਆਂ ਦਾ ਐਕਸਪੀਰੀਅੰਸ ਆ ਜਿਹੜਾ ਹੋਣਾ ਜ਼ਰੂਰੀ ਆ। ਓਕੇ, ਪਲੱਸ ਤੁਹਾਡੇ ਕੋਲ ਜੌਬ ਚਾਹੀਦੀ ਹੈਗੀ। ਸੋ ਉਹ ਕ੍ਰਾਈਟੇਰੀਆ ਚੱਲ ਰਿਹਾ ਹੈਗਾ। ਬਟ ਅਗਰ ਉਹ ਕੰਮ ਕਰ ਰਹੇ ਨੇ, ਮੇਨ ਹੈਗਾ ਸਕਿੱਲ ਅਸੈਸਮੈਂਟ ਤੇ। ਹੁਣ ਅਗਰ ਉਹਨਾਂ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ ਤਾਂ ਉਮੀਦ ਹੈ ਕਿ ਸੂਨਰ ਔਰ ਲੇਟਰ ਉਹਨਾਂ ਦਾ ਆ ਜਾਊਗਾ। ਅਗਰ ਸਕਿੱਲ ਅਸੈਸਮੈਂਟ ਨਹੀਂ ਹੈਗੀ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਸਕਿੱਲ ਅਸੈਸਮੈਂਟ ਕਰਾਉਣੀ ਪੈਣੀ ਹੈ, ਫਿਰ ਹੀ ਉਹਨਾਂ ਦਾ ਜਿਹੜਾ ਇੰਨਾ, ਕਿਉਂਕਿ 3 ਜਿਹੜੀਆਂ ਕੈਟਾਗਰੀਜ਼ ਉਹ ਦੱਸ ਰਹੇ ਨੇ ਇਹਨਾਂ ਦੇ ਵਿੱਚ ਸਕਿੱਲ ਅਸੈਸਮੈਂਟ ਮੈਂਡੇਟਰੀ ਹੁੰਦੀ ਹੈ, ਉਹ ਹੋਣੀ ਬਹੁਤ ਜ਼ਰੂਰੀ ਹੈ। ਤਾਂ ਕਰਕੇ ਤਾਂ ਹੀ ਉਹਨਾਂ ਦਾ ਉਹ ਆਊਗਾ। ਮੈਂ ਇਹ ਪਰਟੀਕੂਲਰਲੀ ਇਸ ਕਰਕੇ ਪਿਕ ਕਰ ਰਿਹਾ ਕਿਉਂਕਿ ਜਿਹੜੀ ਆਕੂਪੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਇਹਦੀ ਜਿਹੜੀ ਸਕਿੱਲ ਅਸੈਸਮੈਂਟ ਆ ਉਹ ਕਰਾਉਣੀ ਥੋੜੀ ਔਖੀ ਹੁੰਦੀ ਹੈ ਚਾਈਲਡ ਕੇਅਰ ਸੈਂਟਰ ਮੈਨੇਜਰ ਦੀ। ਓਕੇ, ਕਿਉਂਕਿ ਉਹਦੇ 'ਚ ਐਕਸਪੀਰੀਅੰਸ ਚਾਹੀਦਾ ਹੁੰਦਾ ਹੈਗਾ ਥੋੜਾ ਲੰਬਾ। ਸੋ ਇਸ ਕਰਕੇ ਅਗਰ ਤਾਂ ਉਹਨਾਂ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ ਫਿਰ ਤਾਂ ਗੁੱਡ ਐਂਡ ਵੈਲ, ਫਿਰ ਤਾਂ ਸੂਨਰ ਔਰ ਲੇਟਰ ਹੋ ਸਕਦਾ ਉਹਨਾਂ ਦਾ ਜਦੋਂ ਦੁਬਾਰਾ ਸਕਿਲਡ ਮਾਈਗ੍ਰੇਸ਼ਨ ਓਪਨ ਹੋਊਗੀ 189 ਦੇ ਵਿੱਚ ਹੀ ਆ ਜੇ, ਨਹੀਂ ਤਾਂ 190 ਜਾਂ 491 ਜਿਹਦੇ ਵਿੱਚ ਵੀ ਉਹ ਓਪਨ ਹੋਊਗਾ ਉਹਨਾਂ ਦੇ ਆਉਣ ਦੇ ਚਾਂਸ ਹੈਗੇ। ਜੀ ਜੀ ਜੀ, ਠੀਕ ਹੈ। ਤੇ ਹੋਪਫੁਲੀ ਤੁਹਾਡਾ ਕਲੀਅਰ ਹੋ ਗਿਆ ਹੋਣਾ। ਜੇ ਨਹੀਂ ਫਿਰ ਵੀ ਤੁਸੀਂ ਅਮਨ ਭੰਗੂ ਜੀ ਨੂੰ ਬਾਅਦ 'ਚ ਕੰਟੈਕਟ ਕਰ ਲਿਓ ਉਹਨਾਂ ਦੇ ਫੋਨ 'ਤੇ, ਆਪਣਾ ਸਕਰੀਨ 'ਤੇ ਫੋਨ ਚੱਲ ਰਿਹਾ ਹੋਣਾ, ਜਾਂ ਤੁਸੀਂ ਉਹਨਾਂ ਦੀ ਆਫਿਸ ਦੇ ਵਿੱਚ ਉਹਨਾਂ ਨੂੰ ਈਮੇਲ ਕਰ ਲਿਓ, ਉਹਨਾਂ ਦੇ ਆਪਣੇ ਟੀਮ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ ਜੇ ਹੋਰ ਵੀ ਕੋਈ ਗੱਲਬਾਤ ਪੁੱਛਣੀ ਹੋਈ। ਤੇ ਮਹਿਮੂਦ ਅਖਤਰ ਮਾਨ ਇਹ ਪੁੱਛ ਰਹੇ ਨੇ, ਵੀਰ ਜੀ ਬਾਰਡਰਸ ਖੁੱਲ੍ਹਣ ਬਾਰੇ ਦੱਸੋ ਸਿਡਨੀ। ਬਸ ਇਹਨੇ ਲਿਖਣਾ ਵੀ ਸ਼ਾਇਦ ਇਹ ਸਿਡਨੀ ਬਾਰੇ ਪੁੱਛ ਰਹੇ ਨੇ ਵੀ ਸਿਡਨੀ ਕਦੋਂ ਜਾ ਆ ਸਕਦੇ ਬਾਰਡਰ ਖੁੱਲ੍ਹਣ। ਅਗਰ ਤਾਂ ਤੁਸੀਂ ਦੇਖੋ ਆਸਟ੍ਰੇਲੀਆ ਦੇ ਵਿੱਚੋਂ ਗੱਲ ਕਰ ਰਹੇ ਹੋਗੇ ਫਿਰ ਤਾਂ ਮੋਸਟਲੀ ਜਿਹੜੇ ਬਾਰਡਰ ਨੇ ਉਹ ਓਪਨ ਨੇ। ਬਟ ਅਗਰ ਕਿਸੇ ਹੋਰ ਕੰਟਰੀ ਤੋਂ ਕਰ ਰਹੇ ਤਾਂ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਤੁਸੀਂ ਜਾ ਕੇ ਦੇਖਿਓ ਕਿ ਅਸੀਂ ਇਹਦੇ ਬਾਰੇ ਡਿਸਕਸ਼ਨ ਕੀਤੀ ਹੈ, ਕਿਉਂਕਿ ਇਸ ਟਾਈਮ ਜਿਹੜਾ 에ਅਰ ਟਰੈਵਲ ਹੈਗਾ ਉਹ ਸਿਰਫ ਜਿਹੜਾ ਫ੍ਰੀ ਮਤਲਬ ਕੁਆਰੰਟਾਈਨ ਫ੍ਰੀ ਕਹਿ ਲਓ ਜਾਂ ਸੇਫ ਟਰੈਵਲ ਜ਼ੋਨ ਹੈ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਹੈ। ਬਾਕੀ ਦਾ ਜਦੋਂ ਬਾਰਡਰ ਖੁੱਲ੍ਹਣਗੇ ਉਹ ਮਤਲਬ ਮੇ ਵੀ ਲੇਟਰ ਦਿਸ ਈਅਰ, ਆਪਾਂ ਗੱਲ ਕਰ ਰਹੇ ਹਾਂ ਅਕਤੂਬਰ ਨਵੰਬਰ ਦੀ, ਉਦੋਂ ਤੱਕ ਉਮੀਦ ਹੈ ਵੀ ਬਾਰਡਰ ਮਤਲਬ ਖੋਲ੍ਹ ਦੇਣਗੇ ਤੇ ਟਰੈਵਲ ਆਈਡੀ ਸਟਾਰਟ ਹੋ ਜਾਣਗੀਆਂ। ਜੀ ਜੀ। ਤੇ ਮੇਜਰ ਹੇਅਰ ਜੀ ਕਹਿ ਰਹੇ ਨੇ ਵੈਰੀ ਗੁੱਡ, ਥੈਂਕ ਯੂ ਮੇਜਰ ਸਾਹਿਬ, ਤੁਸੀਂ ਵੀ ਟਾਈਮ 'ਚੋਂ ਟਾਈਮ ਕੱਢ ਕੇ ਪ੍ਰੋਗਰਾਮ ਦੇਖ ਰਹੇ ਹੋ। ਤੇ ਅਮਨਦੀਪ ਵਰਮਾ ਜੀ ਕਹਿੰਦੇ ਕਿ ਸਾਡਾ ਇੱਕ ਕੁਐਸਚਨ ਪਲੀਜ਼ ਹੋਰ ਹੈ। ਕੋਈ ਗੱਲ ਨਹੀਂ, ਤੁਸੀਂ ਇੱਕ ਨਹੀਂ 2 ਪੁੱਛੋ, ਕੋਈ ਮਸਲਾ ਨਹੀਂ ਜੀ। ਕਹਿੰਦੇ ਕਿ BSMQ 190 ਦੇ ਪੁਆਇੰਟਸ ਮਿਨੀਮਮ 80 ਪੁਆਇੰਟਸ ਡਾਊਨ ਆਉਣ ਦੇ ਚਾਂਸ ਹੈ ਨੇ, ਜਾਂ ਫਿਰ ਆਫਟਰ ਬਜਟ ਪੁਆਇੰਟਸ ਮਿਨੀਮਮ 80 ਹੀ ਰਹਿਣਗੇ ਫਿਊਚਰ 'ਚ? ਦੇਖੋ BSMQ ਜਿਹੜੇ ਇੱਕ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਅਪ੍ਰੈਲ ਦੇ ਵਿੱਚ ਦੁਬਾਰਾ ਪ੍ਰੋਗਰਾਮ ਖੋਲਾਂਗੇ। ਮਤਲਬ ਉਹ ਮੇਰੀ ਜਿਹੜੇ ਇਹਨਾਂ ਦੇ ਇੱਥੇ ਕੇਸ ਆਫਿਸਰ ਨੇ ਜੋਡੀ, ਉਹਨਾਂ ਨਾਲ ਅਸੀਂ ਈਮੇਲ ਕਨਵਰਸੇਸ਼ਨ ਹੋਈ ਸੀ। ਉਮੀਦ ਪੂਰੀ ਹੈ ਕਿ ਉਹ ਦੁਬਾਰਾ ਪ੍ਰੋਗਰਾਮ ਖੋਲਣਗੇ, ਲੇਕਿਨ ਮੈਨੂੰ ਲੱਗਦਾ ਨਹੀਂ ਕਿ ਉਹ ਇਸ ਟਾਈਮ ਦੇ ਵਿੱਚ ਉਹਦੇ 'ਚ ਕੋਈ ਚੇਂਜਸ ਕਰਨਗੇ। ਬਟ ਜੁਲਾਈ ਤੋਂ ਬਾਅਦ ਕੁਇਨਜ਼ਲੈਂਡ ਗੌਰਮੈਂਟ ਹੈ ਜਿਹੜੀ ਉਹ ਥੋੜ੍ਹਾ ਜਿਹਾ ਪ੍ਰੋਗਰਾਮ ਦੇ ਵਿੱਚ ਚੇਂਜਸ ਕਰ ਰਹੀ ਹੈ, ਅਤੇ ਉਹ ਨਵਾਂ ਇੱਕ ਸਿਸਟਮ ਵੀ ਲੈ ਕੇ ਆ ਰਹੇ ਨੇ, ਅਤੇ ਉਹ ਪ੍ਰੋਗਰਾਮ ਵੀ ਥੋੜ੍ਹਾ ਬਹੁਤ ਉਹਦੇ ਵਿੱਚ ਫਿਰ ਬਦਲ ਕਰਨਗੇ। ਇਸ ਚੀਜ਼ ਦੀ ਪੂਰੀ ਉਮੀਦ ਹੈਗੀ। ਜਿੱਥੇ ਤੱਕ ਪੁਆਇੰਟਸ ਦੀ ਗੱਲ ਹੈਗੀ, ਮੈਨੂੰ ਲੱਗਦਾ ਕਿ ਉਹ ਜਿਹੜਾ ਪੁਆਇੰਟ ਵਾਲਾ ਇੱਕ ਉਹਨਾਂ ਨੇ ਇਸ ਟਾਈਮ ਮਿਨੀਮਮ ਰੱਖਿਆ ਹੈਗਾ ਉਸ ਚੀਜ਼ ਨੂੰ ਉਹ ਚੱਕ ਦੇਣਗੇ, ਅਤੇ ਉਹਨਾਂ ਨੇ ਜਿਹੜਾ ਸਿਸਟਮ ਹੈ ਉਹ ਇਸ ਤਰੀਕੇ ਦੇ ਨਾਲ ਕਰ ਦੇਣਾ ਕਿ ਤੁਹਾਡੀ ਰੈਂਕਿੰਗ ਹੈ ਜਿਹੜੀ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਉਹਨਾਂ ਨੇ ਇਨਵਾਈਟ ਜਿਹੜਾ ਉਹ ਅੱਗੇ ਤੋਂ ਕਰਿਆ ਕਰਨਾ। ਦੈਟ ਮੀਨਸ ਕਿ ਜਿਹਦੇ ਵੱਧ ਪੁਆਇੰਟ ਨੇ ਜੀ ਉਹਨਾਂ ਨੂੰ ਪਹਿਲਾਂ ਇਨਵਾਈਟ ਕਰਨਗੇ। ਬਾਕੀ ਜਿਹੜਾ ਉਹਨਾਂ ਨੇ ਕ੍ਰਾਈਟੇਰੀਆ ਰੱਖਣਾ ਉਹਦੇ ਵਿੱਚ
ਅਲੱਗ-ਅਲੱਗ ਚੀਜ਼ਾਂ ਹੋ ਸਕਦੀਆਂ ਨੇ, ਜਿੱਦਾਂ ਕਿ ਤੁਹਾਡਾ ਕਿੰਨੇ ਟਾਈਮ ਦਾ ਐਕਸਪੀਰੀਅੰਸ ਹੈ ਜਾਂ ਤੁਹਾਡੇ ਇੰਗਲਿਸ਼ 'ਚ ਬੈਂਡ ਕਿੰਨੇ। ਸੋ ਇਦਾਂ ਦਾ ਕੁਝ ਕ੍ਰਾਈਟੇਰੀਆ ਉਹ ਨਵਾਂ ਲੈ ਕੇ ਆ ਰਹੇ ਨੇ। ਉਹਦੇ ਬਾਰੇ ਹਾਲੇ ਕੋਈ ਖਾਸ ਇਨਫੋਰਮੇਸ਼ਨ ਹੈ ਨਹੀਂ ਜੀ, ਲੇਕਿਨ ਕੋਈ ਸਿਸਟਮ ਡੈਫੀਨੇਟਲੀ ਨਵਾਂ ਲੈ ਕੇ ਆ ਰਹੇ ਨੇ। ਸੋ ਤੁਹਾਡੇ ਕੁਐਸਚਨ ਦਾ ਮੈਂ ਆਨਸਰ ਇਹ ਕਰਦਾ ਕਿ ਹਾਂਜੀ ਵੀ ਪੂਰੀ ਉਮੀਦ ਹੈ ਕਿ ਜਿਹੜਾ ਇਹ ਪ੍ਰੋਗਰਾਮ ਹੈ ਉਹ ਚੇਂਜ ਕਰਨਗੇ। ਜਿਹੜਾ ਨੰਬਰ ਵਾਲਾ, ਜਿਹੜਾ ਪੁਆਇੰਟ ਵਾਲਾ ਆਪਾਂ ਗੱਲ ਕਰ ਰਹੇ ਹਾਂ ਕਿ 80 ਉਹਨਾਂ ਨੂੰ ਮਿਨੀਮਮ ਚਾਹੀਦੇ ਨੇ, ਪੂਰੀ ਉਮੀਦ ਹੈ ਕਿ ਉਹਨੂੰ ਇਹ ਚੱਕ ਕੇ ਇੱਕ ਨਾਰਮਲ ਜਿੱਦਾਂ ਪ੍ਰੋਗਰਾਮ ਸੀਗਾ ਉਹ ਦੁਬਾਰਾ ਸ਼ੁਰੂਆਤ ਕਰ ਦੇਣਗੇ। ਜੀ। ਤੇ ਮਹਿਮੂਦ ਅਖਤਰ ਮਾਨ ਜੀ ਕਹਿ ਰਹੇ ਨੇ ਕਿ ਉਹ ਸਟੂਡੈਂਟ ਵੀਜ਼ੇ ਬਾਰੇ ਗੱਲ ਕਰ ਰਹੇ ਨੇ ਤੇ ਉਹ ਆਪਣੇ ਪਾਕਿਸਤਾਨ ਤੋਂ ਆਪਾਂ ਨੂੰ ਦੇਖ ਰਹੇ ਨੇ। ਥੈਂਕ ਯੂ, ਤੁਸੀਂ ਪਾਕਿਸਤਾਨ ਤੋਂ ਸਾਨੂੰ ਦੇਖ ਰਹੇ ਹੋ, ਪਾਕਿਸਤਾਨ ਦੇ ਪੰਜਾਬ ਤੋਂ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਤੇ ਅਸੀਂ ਇਹਦੇ ਬਾਰੇ ਗੱਲਬਾਤ ਪ੍ਰੋਗਰਾਮ ਦੇ ਸ਼ੁਰੂ 'ਚ ਕੀਤੀ ਸੀ, ਤੁਸੀਂ ਪਲੀਜ਼ ਦੇਖ ਲਿਓ। ਵੈਸੇ ਆਪਾਂ ਕੋਈ ਝੂਠਾ ਲਾਰਾ ਨਹੀਂ ਅਸੀਂ ਲਾਉਣਾ ਚਾਹੁੰਦੇ। ਫਿਲਹਾਲ ਇਹਨਾਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਆਪਸ 'ਚ ਕੁਆਰੰਟਾਈਨ ਫ੍ਰੀ ਮਤਲਬ ਇੰਟਰਨੈਸ਼ਨਲ ਟਰੈਵਲ ਖੋਲ੍ਹਿਆ। ਪਰ ਆਪਾਂ ਉਮੀਦ ਕਰਦੇ ਹਾਂ ਕਿ ਜਿੱਦਾਂ ਇਹ ਟਾਈਮ ਟੱਪੇਗਾ ਅੱਗੇ, ਮਤਲਬ ਜੂਨ ਜੁਲਾਈ ਆਏਗਾ, ਤੇ ਉਮੀਦ ਕਰਦੇ ਹਾਂ ਆਪਾਂ ਇੰਡੀਆ ਪਾਕਿਸਤਾਨ ਤੋਂ ਵੀ ਮਤਲਬ ਇਹ ਇੰਟਰਨੈਸ਼ਨਲ ਸਟੂਡੈਂਟ ਆ ਸਕਣਗੇ ਜਾਂ ਹੋਰ ਕੰਟਰੀਜ਼ ਤੋਂ ਵੀ। ਪਰ ਆਪਾਂ ਉਮੀਦ ਕਰਦੇ ਹਾਂ। ਬਾਕੀ ਖੈਰ ਦੇਖੋ, ਜਿੱਦਾਂ ਕੋਈ ਵੀ ਅਪਡੇਟ ਹੋਏਗੀ ਤੁਸੀਂ ਸਾਡੇ ਨਾਲ ਹਰ ਬੁੱਧਵਾਰ ਸ਼ਾਮੀ 6 ਵਜੇ ਜੁੜ ਸਕਦੇ ਹੋ। ਕੋਈ ਵੀ ਆਪਦਾ ਸਵਾਲ ਪੁੱਛ ਸਕਦੇ ਹੋ ਤੇ ਆਪਾਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਜੀ। ਬਾਕੀ ਉਹ ਮੇ ਬੀ ਉਹਨਾਂ ਦਾ ਆਪਾਂ ਆਨਸਰ ਇਹ ਕਰ ਸਕਦੇ ਹਾਂ ਕਿ ਵੀਜ਼ੇ ਨੇ ਜਿਹੜੇ ਉਹ ਗ੍ਰਾਂਟ ਹੋ ਰਹੇ ਨੇ, ਸਟੂਡੈਂਟ ਵੀਜ਼ਾਸ, ਲੇਕਿਨ ਟਰੈਵਲ ਹੈ ਜਿਹੜੀ ਉਹ ਟਰੈਵਲ ਨਹੀਂ ਹੋ ਰਹੀ। ਹਾਂ, ਉਹ ਹੈ। ਰੇਸ਼ਮ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਵੈਰੀ ਗੁੱਡ ਭੰਗੂ ਸਾਹਿਬ। ਥੈਂਕ ਯੂ ਭੰਗੂ ਸਾਹਿਬ। ਤੇ ਕਹਿੰਦੇ ਤੁਹਾਡੀ ਪੱਗ ਦਾ ਰੰਗ ਕਹਿੰਦੇ ਸੋਹਣਾ ਆ। ਥੈਂਕ ਯੂ ਜੀ। ਤੇ ਅਮਨਦੀਪ ਵਰਮਾ ਜੀ ਵੀ ਕਹਿੰਦੇ ਕਿ ਥੈਂਕ ਯੂ ਤੁਸੀਂ ਇਨਫੋਰਮੇਸ਼ਨ ਵਾਸਤੇ। ਨੋ ਵਰੀਜ਼ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਇੱਦਾਂ ਹੀ ਤੁਸੀਂ ਪ੍ਰੋਗਰਾਮ ਨਾਲ ਜੁੜਦੇ ਰਿਹਾ ਕਰੋ, ਦੇਖਦੇ ਰਿਹਾ ਕਰੋ, ਸ਼ੇਅਰ ਕਰਦੇ ਰਿਹਾ ਕਰੋ। ਆਪਣੇ ਸੱਜਣਾ ਮਿੱਤਰਾਂ, ਬੇਲੀਆਂ, ਰਿਸ਼ਤੇਦਾਰਾਂ ਨੂੰ ਪਲੀਜ਼ ਭੇਜਦਿਆ ਕਰੋ। ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਜੇ ਤੁਸੀਂ ਸਿੱਧਾ ਫੇਸਬੁੱਕ 'ਤੇ ਨਹੀਂ ਸ਼ੇਅਰ ਕਰਨਾ, ਮੈਸੇਜ ਤੋਂ ਲਿੰਕ ਭੇਜ ਦਿਓ, ਵਟਸਐਪ ਕਰ ਦਿਓ, ਜਾਂ ਫਿਰ ਕੀ ਕਹਿੰਦੇ ਹੁੰਦੇ ਆ ਮੈਸੇਂਜਰ 'ਤੇ ਭੇਜ ਸਕਦੇ ਹੋ। ਥੈਂਕ ਯੂ। ਤੇ ਸਰ ਜੀ ਟਾਈਮ ਰਹਿ ਗਿਆ ਥੋੜ੍ਹਾ। ਠੀਕ ਹੈ ਜੀ। ਤੇ 1-2 ਮਿੰਟ ਹੀ ਆ ਵੈਸੇ ਹੁਣ, ਕਿਉਂਕਿ ਇੱਕ ਅਗਲਾ ਪ੍ਰੋਗਰਾਮ ਵੀ 10-12 ਮਿੰਟ ਰਹਿ ਗਏ ਆ, ਤੇ ਆਪਾਂ 1-2 ਮਿੰਟ ਹੋਰ ਲੈ ਸਕਦੇ ਹਾਂ। ਤੇ ਸਵਾਲ ਮੇਰੇ ਕਾਫੀ ਰਹਿ ਗਏ ਉੱਦਾਂ ਤਾਂ ਨਿਊ ਸਾਊਥ ਵੇਲਜ਼ ਸਕਿਲਡ ਮਾਈਗ੍ਰੇਸ਼ਨ ਬਾਰੇ ਜੇ ਤੁਸੀਂ ਗੱਲ ਕਰਨੀ ਚਾਹੋ ਤਾਂ, ਨਹੀਂ ਤਾਂ ਮੇਰੇ ਕੋਲ ਸਵਾਲ ਇੱਧਰ ਕਮੈਂਟ ਇੱਕ ਹੋਰ ਵੀ ਹੈਗਾ, ਆਪਾਂ ਉਹ ਲੈ ਲੈਂਦੇ ਹਾਂ ਕਿਉਂਕਿ ਥੋੜਾ ਡਿਟੇਲ ਦੇ ਵਿੱਚ ਆਪਾਂ ਗੱਲ ਕਰਨੀ ਸੀ। ਓਕੇ। ਇਹ ਹੈਰੀ ਸਿੱਧੂ ਹੁਣਾਂ ਦਾ ਦੁਆਰੇ ਕਮੈਂਟ ਹੈ। ਉਹ ਕਹਿੰਦੇ ਸਰ ਵੈਸਟਰਨ ਆਸਟ੍ਰੇਲੀਆ 'ਚ 491 190 ਲਈ 6 ਮੰਥ ਐਕਸਪੀਰੀਅੰਸ ਚਾਹੀਦਾ ਜਾਂ ਇਕੱਲਾ ਜੌਬ ਆਫਰ ਚਾਹੀਦਾ? ਦੋਨਾਂ 'ਚੋਂ ਇੱਕ ਚੀਜ਼ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ। ਅਗਰ ਤੁਸੀਂ ਉੱਥੋਂ ਦੇ ਗ੍ਰੈਜੂਏਟ ਹੋਗੇ ਤਾਂ ਜਾਂ ਤਾਂ ਤੁਹਾਡੇ ਕੋਲੇ ਪਿਛਲੇ 6 ਮਹੀਨਿਆਂ ਦਾ ਐਕਸਪੀਰੀਅੰਸ ਚਾਹੀਦਾ ਜਦੋਂ ਤੁਸੀਂ EOI ਲੌਂਚ ਕਰਨੀ ਹੈ 20 ਆਵਰਸ ਪਰ ਵੀਕ, ਜਾਂ ਤੁਹਾਡੇ ਕੋਲੇ ਫੁੱਲ ਟਾਈਮ ਦੀ ਅਗਲੇ 6 ਮਹੀਨਿਆਂ ਦੀ ਜੌਬ ਆਫਰ ਹੈਗੀ। ਸੋ ਦੋਨਾਂ ਦੇ ਵਿੱਚੋਂ ਇੱਕ ਚੀਜ਼ ਹੈ ਜਿਹੜੀ ਉਹ ਤੁਹਾਨੂੰ ਚਾਹੀਦੀ ਹੈਗੀ, ਪਰ ਤੁਸੀਂ ਉੱਥੋਂ ਦੇ ਗ੍ਰੈਜੂਏਟ ਹੋਣੇ ਚਾਹੀਦੇ ਹੋ। ਜੇ ਤੁਸੀਂ ਉੱਥੇ ਗ੍ਰੈਜੂਏਸ਼ਨ ਕੀਤੀ ਹੈ, ਆਪਣੀ 2 ਸਾਲ ਦੀ ਸਟੱਡੀ ਕੀਤੀ ਹੈ ਅਤੇ ਤੁਹਾਡੇ ਕੋਲੇ ਉੱਥੋਂ ਦਾ 6 ਮਹੀਨਿਆਂ ਦਾ ਐਕਸਪੀਰੀਅੰਸ ਹੈਗਾ, ਤਾਂ ਤੁਸੀਂ ਡੈਫੀਨੇਟਲੀ ਕਰ ਸਕਦੇ ਹੋ। ਜੇ ਐਕਸਪੀਰੀਅੰਸ ਨਹੀਂ ਹੈਗਾ, ਸਕਿੱਲ ਅਸੈਸਮੈਂਟ ਹੈਗੀ ਹੈ ਤੁਹਾਡੇ ਕੋਲੇ, ਤਾਂ ਤੁਹਾਡੇ ਕੋਲੇ ਅਗਰ ਆਉਣ ਵਾਲੇ 6 ਮਹੀਨਿਆਂ ਦੀ ਘੱਟੋ ਘੱਟ ਫੁੱਲ ਟਾਈਮ ਦੀ ਜੌਬ ਆਫਰ ਹੈਗੀ ਹੈ ਤਾਂ ਤੁਸੀਂ ਉਹ ਵੀ ਕ੍ਰਾਈਟੇਰੀਆ ਤੁਸੀਂ ਮੀਟ ਕਰਦੇ ਹੋ। ਸੋ ਦੋਨੋਂ ਹੋਣੇ ਜ਼ਰੂਰੀ ਨਹੀਂ, ਦੋਨੋਂ ਦੇ ਵਿੱਚੋਂ ਇੱਕ ਚੀਜ਼ ਅਗਰ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਸਟੇਟ ਨੋਮੀਨੇਸ਼ਨ ਲਈ ਅਪਲਾਈ ਕਰ ਸਕਦੇ ਹੋ ਜੀ। ਥੈਂਕ ਯੂ। ਤੇ ਹੈਰੀ ਸਿੱਧੂ ਸਾਹਿਬ ਨੇ ਨਾਲ ਹੀ ਐਪਰੀਸ਼ੀਏਟ ਕੀਤਾ। ਉਹ ਕਹਿੰਦੇ ਕਿ ਯੂ ਗਾਇਜ਼ ਆਰ ਡੂਇੰਗ ਗ੍ਰੇਟ ਜੌਬ। ਥੈਂਕ ਯੂ ਜੀ, ਤੇ ਸ਼ੁਕਰੀਆ। ਥੈਂਕ ਯੂ ਸਿੱਧੂ ਸਾਹਿਬ। ਬਾਕੀ ਉਹ ਵੀ ਸਾਰੇ ਦਰਸ਼ਕਾਂ ਨੂੰ ਬੇਨਤੀ ਕਿ ਜੇ ਕੋਈ ਗਲਤੀ ਮਿਲਤੀ ਹੋਏ ਤਾਂ ਪਲੀਜ਼ ਮਾਫੀ। ਜੀ ਕਿਉਂਕਿ ਦੇਖੋ ਮਾਈਗ੍ਰੇਸ਼ਨ ਐਡਾ ਕਿ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਬੜਾ ਡਾਇਨੇਮਿਕ ਸਬਜੈਕਟ ਹੈ ਇਹ। ਨਹੀਂ, ਮੈਂ ਤਾਂ ਆਪਦੀ ਮਾਫੀ ਮੰਗੀ। ਮੈਂ ਵੀ ਗੱਲ ਕਰ ਰਿਹਾ ਨਾਲ ਦੀ ਨਾਲ, ਤੁਹਾਨੂੰ ਮੈਂ ਦੱਸ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸਦਾ। ਦੇਖੋ ਮਾਈਗ੍ਰੇਸ਼ਨ ਦੇ ਵਿੱਚ ਕੀ ਹੁੰਦਾ ਹੈਗਾ ਕਿ ਬੜੀ ਤੇਜ਼ੀ ਨਾਲ ਚੇਂਜਸ ਆਉਂਦੀਆਂ ਨੇ। ਹਾਂ ਬਿਲਕੁਲ, ਯੈਸ। ਠੀਕ ਹੈ, ਕਈ ਵਾਰ ਕੀ ਹੁੰਦਾ ਇੱਕ ਦਿਨ ਦੇ ਵਿੱਚ 2-2 3-3 ਚੇਂਜਸ ਆ ਜਾਂਦੀਆਂ ਨੇ। ਖਾਸ ਕਰਕੇ ਅੱਜ ਕੱਲ੍ਹ ਜੋ ਹਾਲਾਤ ਚੱਲ ਰਹੇ ਨੇ, ਜਿਵੇਂ RDA ਨਿਊ ਸਾਊਥ ਵੇਲਜ਼ ਦਾ 12-13 ਤਾਂ RDAs ਨੇ ਇਕੱਲੇ, 8 ਟੋਟਲ ਸਟੇਟਸ ਟੈਰੀਟਰੀਜ਼ ਨੇਗੀਆਂ ਹੈ ਨਾ, ਉੱਤੋਂ ਫਿਰ ਇੰਪਲੋਇਰ ਸਪੌਂਸਰਡ ਵੀਜ਼ਾਸ ਵੀ ਨੇਗੇ ਸਟੂਡੈਂਟ। ਸੋ ਇੰਨਾ ਕੁ ਹੋ ਜਾਂਦਾ ਕਈ ਵਾਰ ਚੇਂਜਸ ਇੰਨੀਆਂ ਹੁੰਦੀਆਂ ਨੇ ਵੀ ਇਮੀਡੀਏਟਲੀ ਆਪਾਂ ਨੂੰ ਨਹੀਂ ਪਤਾ ਲੱਗਦੀ, ਜਾਂ ਜੇ ਪਤਾ ਲੱਗ ਵੀ ਜਾਂਦੀ ਹੈ ਤੇ 3-4 ਮਹੀਨੇ ਜੇ ਆਪਾਂ ਉਸ ਚੀਜ਼ ਤੋਂ ਥੋੜਾ ਦੂਰ ਰਹਿ ਗਏ ਤਾਂ ਉਹ ਦੁਬਾਰੇ ਤੁਹਾਨੂੰ ਰੀਫਰੈਸ਼ ਕਰਨੀ ਪੈਂਦੀਆਂ ਨੇ। ਸੋ ਕਈ ਵਾਰ ਮੇਰੇ ਤੋਂ ਵੀ ਕੋਈ ਇਨਫੋਰਮੇਸ਼ਨ ਮੈਂ ਕੋਸ਼ਿਸ਼ ਤਾਂ ਕਰਦਾ ਹੁੰਦਾ ਕਿ ਤੁਹਾਨੂੰ ਆਪਾਂ ਸਹੀ ਦੱਸੀਏ, ਕੋਈ ਇੱਦਾਂ ਦੀ ਗੱਲ ਹੋ ਜਾਂਦੀ ਹੈ ਮੈਂ ਵੈਸੇ ਰਿਅਲਾਈਜ਼ ਕਰ ਲੈਣਾ ਤਾਂ ਮੈਂ ਦੱਸ ਸਕਦਾ ਵੀ ਕੋਈ ਹੋਈ ਆ, ਪਰ ਆਪਾਂ ਹਾਂਜੀ ਜੀ। ਤੇ ਸਰਪੰਚ ਅੰਮ੍ਰਿਤ ਸਮਰਾ ਜੀ ਕਹਿੰਦੇ ਜਿਉਂਦੇ ਵਸਦੇ ਰਹੋ। ਥੈਂਕ ਯੂ ਜੀ, ਪਰਮਾਤਮਾ ਸਭ ਦਾ ਭਲਾ ਕਰੇ। ਤੇ ਚੱਲੀਏ ਫਿਰ ਹੁਣ ਜੀ। ਬਿਲਕੁਲ। ਤੇ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਤੇ ਪਲੀਜ਼ ਸ਼ੇਅਰ ਜ਼ਰੂਰ ਕਰ ਦੇਣਾ। ਤੇ ਹੁਣ ਤੁਸੀਂ ਜਾਣਾ ਕਿਤੇ ਨਹੀਂ, ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੋਰ 10-15 ਮਿੰਟ ਤੱਕ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਲੈ ਕੇ ਆ ਰਹੇ ਨੇ ਆਪਣੇ ਦੇਵ ਸਿੱਧੂ ਤੇ ਦਲਜੀਤ ਭਾਜੀ ਹੁਣੀ। ਸੋ ਆਪਾਂ ਮਿਲਦੇ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ।